ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨਾਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਣ ਵਾਸਤੇ ਹਾਂ ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਅਤੇ ਸਾਈਡਬੈਂਡ ਵਾਲੇ ਸਟੇਸ਼ਨ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਤੁਹਾਡੇ ਲਈ ਅਪ੍ਰੈਲ 26 ਦਾ ਦਿਨ ਐਤਵਾਰ ਦਾ ਸ਼ਾਮ ਦਾ ਪ੍ਰੋਗਰਾਮ ਜਿਹੜਾ ਆ ਅਪਡੇਟ ਅਮਰੀਕਾ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਜੇਕਰ ਕਰੋਨਾ ਵਾਇਰਸ ਦੇ ਕਰਕੇ ਤੁਹਾਡੀ ਜੋਬ ਚਲੀ ਗਈ ਹੈ ਅਤੇ ਜੋਬ ਦੇ ਕਰਕੇ ਤੁਹਾਡੀ ਇੰਸ਼ੋਰੈਂਸ ਬੰਦ ਹੋ ਗਈ ਆ, ਤੁਸੀਂ ਅਜੇ ਵੀ ਕਵਰਡ ਕੈਲੀਫੋਰਨੀਆ ਤਹਿਤ ਹੈਲਥ ਇੰਸ਼ੋਰੈਂਸ ਲੈ ਸਕਦੇ ਹੋ। ਜੇ ਤਨਖਾਹ ਘਟੀ ਆ ਅਤੇ ਤੁਸੀਂ ਮੈਡੀਕਲ ਦੇ ਲਈ ਅਪਲਾਈ ਕਰਨਾ ਹੈ ਜਾਂ ਕੋਈ ਹੈਲਥ ਇੰਸ਼ੋਰੈਂਸ ਦੇ ਪਲਾਨਸ ਦੇ ਵਿੱਚ ਤਬਦੀਲੀ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਨਾਲ ਹੀ ਉੱਪਲ ਡਿਜੀਟਲ ਸਟੂਡੀਓ ਯੂਬਾ ਸਿਟੀ ਵਾਲੇ, ਜਿਹੜੇ ਕਿ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਦਾ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਕਾਲ ਕਰੋ ਉੱਪਲ ਡਿਜੀਟਲ ਸਟੂਡੀਓ ਯੂਬਾ ਸਿਟੀ ਦੇ ਜਸਵਿੰਦਰ ਉੱਪਲ ਹੁਣਾਂ ਨੂੰ 5302182360। ਦਲਜੀਤ ਸਿੰਘ ਮੰਡ ਵਾਸ਼ਿੰਗਟਨ, ਅਮਰਜੀਤ ਸਿੰਘ ਫਰੈਜ਼ਨੋ, GN ਟਾਇਰ ਐਂਡ ਲੂਪ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113 ਦੇ ਉੱਤੇ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜੇ ਤੁਹਾਡੇ ਨਾਲ ਪੂਰੀ ਦੁਨੀਆ ਦੇ ਵਿੱਚ ਜਿਹੜੇ ਆ ਕਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ ਦੱਸਦੀ ਜਾਈਏ, ਹੁਣ 3 ਮਿਲੀਅਨ ਦੇ ਲਾਗੇ ਛਾਗੇ ਪਹੁੰਚ ਗਈ ਹੈਗੀ ਆ। 29,94,761 ਕੇਸ ਜਿਹੜੇ ਆ ਕਰੋਨਾ ਵਾਇਰਸ ਤੋਂ ਪੀੜਤ ਹੈਗੇ ਆ। 2,06,992 ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਅਤੇ 8,78,820 ਜਿਹੜੇ ਆ ਉਹ ਜਿਹੜੇ ਆ ਰਿਕਵਰ ਵੀ ਹੋ ਚੁੱਕੇ ਹੈਗੇ ਆ। ਜੀ ਬਿਲਕੁਲ, ਇਹ ਲੋਕ ਜਿਹੜੇ ਠੀਕ ਹੋਏ ਨੇ। 3 ਮਿਲੀਅਨ ਨੂੰ ਆંકੜਾ ਜਿਹੜਾ ਆ ਬਹੁਤ ਹੀ ਜਲਦ ਜਿਹੜਾ ਇੱਦਾਂ ਲੱਗਦਾ ਉਸਨੇ ਉਹ ਪਾਰ ਕਰ ਜਾਣਾ ਹੈਗਾ। ਅਮਰੀਕਾ ਦੇ ਵਿੱਚ ਵੀ 1 ਮਿਲੀਅਨ ਨੂੰ ਆંકੜਾ ਜਿਹੜਾ ਉਹ ਛੂਹਣ ਦੀ ਕਗਾਰ ਦੇ ਉੱਤੇ, ਜਿਸ ਰਫਤਾਰ ਦੇ ਨਾਲ ਕੇਸ ਵੱਧ ਰਹੇ ਨੇ, ਲੱਗਦਾ ਹੈ ਕੱਲ੍ਹ ਨੂੰ ਇਹ ਆંકੜਾ ਜਿਹੜਾ ਉਹ ਪਾਰ ਹੋ ਜਾਵੇਗਾ ਅਤੇ 9,87,987 ਜਿਹੜੇ ਇਸ ਟਾਈਮ ਕਰੋਨਾ ਵਾਇਰਸ ਦੇ ਮਰੀਜ਼ ਨੇ, ਜਿਨ੍ਹਾਂ ਦੇ ਵਿੱਚੋਂ 55,413 ਮੌਤਾਂ ਜਿਹੜੀਆਂ ਹੋ ਚੁੱਕੀਆਂ ਨੇ, ਮੋਰ ਦੈਨ 55,000। ਅਤੇ ਇਸ ਟਾਈਮ ਜਿਹੜੇ ਇਸ ਕਰੋਨਾ ਵਾਇਰਸ ਤੋਂ ਜਿਹੜਾ ਰਿਕਵਰ ਹੋ ਚੁੱਕੇ ਨੇ, ਠੀਕ ਹੋ ਚੁੱਕੇ ਨੇ, ਉਹਨਾਂ ਦਾ ਆંકੜਾ ਜਿਹੜਾ ਆ 1,18,781 ਆ। ਸਭ ਤੋਂ ਵੱਧ ਪ੍ਰਭਾਵਿਤ ਸੂਬਾ ਉਹੀ ਨਿਊਯਾਰਕ, ਜਿਸ ਦੇ ਵਿੱਚ ਕੁੱਲ ਪੀੜਤਾਂ ਦੀ ਜਿਹੜੀ ਸੰਖਿਆ 2,93,000 ਆ ਅਤੇ ਮਰਨ ਵਾਲਿਆਂ ਦੀ ਸੰਖਿਆ 22,275 ਆ। ਨਿਊ ਜਰਸੀ ਦੇ ਵਿੱਚ 1,09,000 ਪੀੜਤ ਅਤੇ 5,938 ਜਿਹੜੇ ਆ ਉਹ ਇਸ ਦੇ ਕਰਕੇ ਮਰ ਚੁੱਕੇ ਨੇ। ਮੈਸੇਚਿਊਸਟ ਦੇ ਵਿੱਚ ਵੀ ਆંકੜਾ ਜਿਹੜਾ ਲਗਾਤਾਰ ਵਧਿਆ ਆ। ਤਕਰੀਬਨ 55,000 ਲੋਕ ਇਸ 'ਤੇ ਪੀੜਤ ਨੇ ਅਤੇ 2900 ਲੋਕਾਂ ਦੀ ਮੌਤ ਹੋਈ ਆ। ਇਲੀਨੋਇਸ ਦੇ ਵਿੱਚ 43,000 ਜਿਹੜੇ ਪੀੜਤ ਨੇ, 1900 ਮੌਤਾਂ ਨੇ। ਕੈਲੀਫੋਰਨੀਆ ਦੇ ਵਿੱਚ 43,500 ਪੀੜਤ ਨੇ, 1,718 ਮੌਤਾਂ ਨੇ। ਪੈਂਸਲਵੇਨੀਆ 'ਚ 42,700, 1,828 ਮੌਤਾਂ। ਮਿਸ਼ੀਗਨ ਦੇ ਵਿੱਚ 37,000 ਜਿਹੜੇ ਪੀੜਤ ਦੇ ਵਿੱਚੋਂ 3,300 ਜਿਹੜੀਆਂ ਮੌਤਾਂ ਨੇ। ਇਹਨਾਂ ਦੇ ਵਿੱਚ ਮਰਨ ਵਾਲਿਆਂ ਦੀ ਸੰਖਿਆ ਜੇ ਪਰਸੈਂਟੇਜ ਵਾਈਜ਼ ਦੇਖਿਆ ਜਾਵੇ ਤਾਂ ਬਾਕੀ ਸੂਬਿਆਂ ਦੇ ਮੁਕਾਬਲੇ ਇੱਥੇ ਜ਼ਿਆਦਾ ਹੈਗੀ ਆ। ਜੀ ਬਿਲਕੁਲ, ਜੇ ਪੂਰੀ ਦੁਨੀਆ 'ਚ ਦੇਖਿਆ ਜਾਵੇ, USA 'ਚ ਸਭ ਤੋਂ ਜ਼ਿਆਦਾ ਮੌਤਾਂ ਕਰੋਨਾ ਵਾਇਰਸ ਨਾਲ ਹੋਈਆਂ, 55,413 ਜਿਸ ਤਰ੍ਹਾਂ ਤੁਸੀਂ ਦੱਸਿਆ। ਦੂਜੇ ਨੰਬਰ 'ਤੇ ਇਟਲੀ ਆ, 26,644 ਮੌਤਾਂ ਹੋਈਆਂ। ਸਪੇਨ ਦੇ ਵਿੱਚ 23,190, ਫਰਾਂਸ ਦੇ ਵਿੱਚ 22,856, UK ਦੇ ਵਿੱਚ 20,732, ਬੈਲਜੀਅਮ 'ਚ 7,094, ਜਰਮਨੀ 'ਚ 9,976, ਈਰਾਨ 'ਚ 5,710 ਅਤੇ ਚਾਈਨਾ 'ਚ 4,633 ਆ। ਹੁਣ ਤੁਸੀਂ ਹਿਸਾਬ ਲਾ ਲਓ ਵੀ ਚਾਈਨਾ 'ਚ ਸ਼ੁਰੂ ਹੋਇਆ ਸੀ, ਉਹ ਕਹਿੰਦੇ ਵੀ ਸਾਡੇ ਜਿਹੜੀਆਂ ਮੌਤਾਂ ਬੜੀਆਂ ਘੱਟ ਹੋਈਆਂ। ਅਤੇ ਕੈਲੀਫੋਰਨੀਆ ਦੀ ਜੇ ਆਪਣੀ ਸਟੇਟ ਦੀ ਪੂਰੀ ਦੱਸਦੀ ਜਾਈਏ, 42,164 ਜਿਹੜੇ ਆ ਕੇਸ ਹੋਏ ਹੈਗੇ ਕਰੋਨਾ ਵਾਇਰਸ ਦੇ ਅਤੇ 1,651 ਮੌਤਾਂ ਜਿਹੜੀਆਂ ਆ
ਇੱਥੇ ਕੈਲੀਫੋਰਨੀਆ ਦੇ ਵਿੱਚ ਹੋਈਆਂ ਹੈਗੀਆਂ ਆ। ਜੇ ਕਨਫਰਮਡ ਕੇਸਿਸ ਦੀ ਏਜ ਵਾਈਜ਼ ਦੱਸਦੀ ਜਾਈਏ, ਕਹਿੰਦੇ 0 ਤੋਂ ਲੈ ਕੇ 17 ਸਾਲਾਂ ਤੱਕ 1039 ਆ, 18 ਤੋਂ 49 ਤੱਕ ਸਭ ਤੋਂ ਵੱਧ 20,379, 50 ਤੋਂ 64 ਸਾਲਾਂ ਦੀ ਉਮਰ ਵਾਲਿਆਂ ਨੂੰ 11,139 ਤੇ 65 ਪਲੱਸ ਜਿਹੜੀ ਉਮਰ ਵਾਲੇ ਆ ਉਹ 9512 ਹੈਗੇ ਆ। ਜੇ ਜੈਂਡਰ ਵਾਈਜ਼ ਦੱਸਦੇ ਜਾਈਏ, ਇਹ ਕਹਿੰਦੇ ਫੀਮੇਲ ਜਿਹੜੀਆਂ ਆ ਉਹ 20,908, ਮੇਲ 20,957। ਸੋ ਇਹ ਜਿਹੜੇ ਆ ਕੈਲੀਫੋਰਨੀਆ ਦਾ ਅੰਕੜਾ ਆ। ਕੈਲੀਫੋਰਨੀਆ ਦੇ ਵਿੱਚ ਵੀ ਕਾਫੀ ਕੇਸਾਂ ਦੀ ਗਿਣਤੀ ਜਿਹੜੀ ਆ ਪਿਛਲੇ ਦਿਨਾਂ ਦੇ ਵਿੱਚ ਵਧੀ ਹੈਗੀ ਆ। ਪਰ ਅੱਜ ਜਿਹੜੀਆਂ ਖਬਰਾਂ ਆ ਰਹੀਆਂ ਕੈਲੀਫੋਰਨੀਆ ਤੋਂ, ਕੈਲੀਫੋਰਨੀਆ 'ਚ ਗਰਮੀ ਬਹੁਤ ਸੀ ਅਤੇ ਲੋਕ ਬੀਚਸ ਦੇ ਉੱਤੇ ਬੜੀ ਵੱਡੀ ਗਿਣਤੀ ਦੇ ਵਿੱਚ ਪਹੁੰਚ ਗਏ। ਲਾਸ ਐਂਜਲਸ ਸਾਈਡ ਤੋਂ ਨਿਊਪੋਰਟ ਬੀਚ, ਉੱਥੋਂ ਆ ਰਿਹਾ ਵੀ 40,000 ਬੰਦਾ ਉੱਥੇ ਇਕੱਠਾ ਹੋਇਆ ਸੀ ਬੀਚ ਦੇ ਉੱਤੇ। ਦੇਖੋ 40,000 ਤੋਂ ਵੱਧ ਲੋਕਾਂ ਨੇ ਜਿਹੜਾ ਉੱਥੇ ਆਉਂਦੇ ਜਾਂਦੇ ਜਿਹੜੇ ਉਹ ਰਹੇ ਨੇ। ਹੋਰ ਵੀ ਕਈ ਬੀਚਿਸ ਦੇ ਉੱਤੇ ਜਿਹੜੇ ਇੱਦਾਂ ਦਾ ਲੋਕਾਂ ਦਾ ਆਉਣਾ ਜਾਣਾ ਜਿਹੜਾ ਉਹ ਲੱਗਿਆ ਰਿਹਾ। 2 ਦਿਨ ਥੋੜ੍ਹੀ ਜਿਹੀ ਗਰਮੀ ਪਈ ਅਤੇ ਲੋਕਾਂ ਨੇ ਇਹ ਜਿਹੜਾ ਸ਼ੈਲਟਰ ਇਨ ਪਲੇਸ ਨੂੰ ਜਿਹੜਾ ਘਰੇ ਟੰਗ ਕੇ ਅਤੇ ਆਪ ਕਹਿ ਲਓ ਵੀ ਇੱਦਾਂ ਦੇ ਨਜ਼ਾਰੇ ਜਿਹੜੇ ਉਹ ਲਏ ਆ। ਉੱਧਰ ਰਾਸ਼ਟਰਪਤੀ ਟਰੰਪ ਉਹ ਜਿਹੜੇ ਹੈਲਥ ਐਂਡ ਹਿਊਮਨ ਸਰਵਿਸਿਜ਼ ਦੇ ਸੈਕਟਰੀ ਐਲੈਕਸ ਅਜ਼ਾਰ ਨੂੰ ਲੈ ਕੇ ਜਿਹੜੀਆਂ ਰਿਪੋਰਟਸ ਵੱਖ-ਵੱਖ ਨਿਊਜ਼ ਏਜੰਸੀ 'ਚ ਛਾਇਆ ਹੋ ਰਹੀਆਂ ਵੀ ਉਹਨਾਂ ਨੂੰ ਫਾਇਰ ਕਰਨ ਦੇ ਉੱਤੇ ਆ, ਉਸ ਦੇ ਉੱਤੇ ਅੱਜ ਉਹ ਭੜਕੇ ਅਤੇ ਉਹਨਾਂ ਨੇ ਟਵੀਟ ਕੀਤਾ ਵੀ ਇਹ ਟੋਟਲੀ ਸਰਾਸਰ ਝੂਠੀ ਖਬਰ ਆ। ਉਹਨਾਂ ਨੇ ਇਸ ਨੂੰ ਫੇਕ ਨਿਊਜ਼ ਜਿਹੜਾ ਆ ਉਹ ਗਰਦਾਨਿਆ। ਉੱਧਰ ਇਟਲੀ ਦੇ ਪ੍ਰਾਈਮ ਮਿਨਿਸਟਰ ਗਿਉਸੇਪੇ ਕੋਂਟੇ ਜਿਹੜੇ ਆ ਉਹਨਾਂ ਨੇ ਆਖਿਆ ਵੀ 4 ਮਈ ਤੋਂ ਬਾਅਦ ਦੇ ਵਿੱਚ ਜਿਹੜਾ ਲੋਕਡਾਊਨ ਆ ਉਸ ਨੂੰ ਹੌਲੀ-ਹੌਲੀ ਜਿਹੜਾ ਆ ਉਹ ਖੋਲ੍ਹਣਾ ਸ਼ੁਰੂ ਕਰਨਗੇ ਅਤੇ ਇਕੋਨਮੀ ਨੂੰ ਹੌਲੀ-ਹੌਲੀ ਖੋਲ੍ਹਣਗੇ। ਬੋਰਿਸ ਜੌਨਸਨ ਬ੍ਰਿਟੇਨ ਦੇ ਪ੍ਰਾਈਮ ਮਿਨਿਸਟਰ 3 ਹਫ਼ਤਿਆਂ ਦੇ ਬਾਅਦ ਦੇ ਵਿੱਚ ਕਰੋਨਾ ਵਾਇਰਸ ਤੋਂ ਪੀੜਿਤ ਹੋਣ ਤੋਂ ਬਾਅਦ 'ਚ ਠੀਕ ਹੋ ਕੇ ਅਤੇ ਆਪਣੇ ਆਪ ਨੂੰ ਹੁਣ ਕਹਿੰਦੇ ਵੀ ਉਹ ਠੀਕ ਨੇ ਅਤੇ ਆਉਂਦੇ ਸੋਮਵਾਰ ਤੋਂ ਉਹ ਕਹਿੰਦੇ ਵੀ ਮੁੜ ਦੁਬਾਰਾ ਕੰਮ ਦੇ ਉੱਤੇ ਵਾਪਸ ਆਉਣ ਜਾ ਰਹੇ ਆ। ਚਾਈਨਾ ਦੇ ਜਿਹੜੇ ਅਧਿਕਾਰੀ ਆ ਹੈਲਥ ਦੇ, ਉਹਨਾਂ ਨੇ ਸਿਹਤ ਅਧਿਕਾਰੀਆਂ ਨੇ ਇਹ ਦਾਅਵਾ ਕੀਤਾ ਆ ਵੀ ਵੂਹਾਨ ਦੇ ਵਿੱਚ ਹੁਣ ਕੋਈ ਵੀ ਕਰੋਨਾ ਵਾਇਰਸ ਦਾ ਪੇਸ਼ੈਂਟ ਕਿਸੇ ਵੀ ਹਸਪਤਾਲ ਦੇ ਵਿੱਚ ਹੀ ਜਿਹੜਾ ਉਹ ਨਹੀਂ ਹੈਗਾ। ਅਤੇ ਕਹਿੰਦੇ ਵੀ ਉਹਨਾਂ ਨੇ ਕਹਿੰਦੇ ਵੀ ਇਹ ਵੱਡਾ ਕਦਮ ਹੈਗਾ ਆ ਇਸ ਦੇ ਨਾਲ, ਕਰੋਨਾ ਵਾਇਰਸ ਦੇ ਨਾਲ ਨਜਿੱਠਣ ਦੇ ਲਈ, ਖਾਸ ਕਰਕੇ ਉਦੋਂ ਵੀ ਇਸ ਨੂੰ ਵੂਹਾਨ ਪ੍ਰੋਵਿੰਸ ਆ ਉਸ ਨੂੰ ਇਹ ਐਪੀ ਸੈਂਟਰ ਮੰਨਿਆ ਜਾਂਦਾ ਵੀ ਇਹ ਧੁਰਾ ਹੈਗਾ ਆ ਜਿੱਥੋਂ ਇਹ ਕਰੋਨਾ ਵਾਇਰਸ ਸ਼ੁਰੂ ਹੋਇਆ ਸੀਗਾ। ਜੀ ਅਗਲੀ ਜਿਹੜੀ ਆ ਖਬਰ CDC ਨਾਲ ਰਿਲੇਟਡ ਹੈਗੀ ਆ, ਸੈਂਟਰ ਫॉर ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਵਾਲਿਆਂ ਨਾਲ। ਉਹਨਾਂ ਨੇ 6 ਜਿਹੜੇ ਨਵੇਂ ਸਿੰਪਟਮਸ ਆ ਉਹ ਦੱਸੇ ਹੈਗੇ ਆ ਵੀ ਜਿਨ੍ਹਾਂ ਤੋਂ ਤੁਹਾਨੂੰ ਅੰਦਾਜ਼ਾ ਲੱਗ ਸਕਦਾ ਵੀ ਤੁਸੀਂ ਕਿਤੇ ਕਰੋਨਾ ਵਾਇਰਸ ਤੋਂ ਪੀੜਤ ਤਾਂ ਨਹੀਂ। ਜਿਹੜੇ ਨਵੇਂ ਸਿੰਪਟਮਸ ਉਹਨਾਂ ਨੇ 6 ਦੱਸੇ ਆ, ਇਹ ਥੋੜ੍ਹੇ ਧਿਆਨ ਨਾਲ ਸੁਣਿਓ। ਇੱਕ ਤਾਂ ਪਹਿਲਾਂ ਦੱਸਿਆ ਚਿਲਸ ਦਾ ਮਤਲਬ ਇਹ ਆ ਵੀ ਜਦੋਂ ਤੁਸੀਂ ਠੰਡ ਫੀਲ ਕਰੋ ਬਿਨਾਂ ਕਿਸੇ ਕਾਜ਼ ਤੋਂ, ਬਿਨਾਂ ਕਿਸੇ ਰੀਜ਼ਨ ਤੋਂ ਤੁਹਾਨੂੰ ਸਰੀਰ ਨੂੰ ਠੰਡ ਲੱਗੇ, ਸੋ ਉਹ ਵੀ ਇੱਕ ਰੀਜ਼ਨ ਹੋ ਸਕਦਾ ਵੀ ਤੁਸੀਂ ਕਰੋਨਾ ਵਾਇਰਸ ਤੁਹਾਨੂੰ ਹੋ ਸਕਦੀ ਆ। ਦੂਜਾ ਉਹਨਾਂ ਨੇ ਦੱਸਿਆ ਵੀ ਰਿਪੀਟਡ ਸ਼ੇਕਿੰਗ ਵਿਦ ਚਿਲਸ, ਵੀ ਠੰਡ ਕਰਕੇ ਥੋੜ੍ਹਾ ਬਹੁਤਾ ਜਿਹੜਾ ਬੰਦਾ ਸ਼ੇਕ ਕਰ ਰਿਹਾ, ਹਿੱਲ ਰਿਹਾ ਹੈਗਾ। ਤੀਜਾ ਮਸਲ ਪੇਨ, ਤੁਹਾਡੇ ਮਸਲਾਂ ਦੇ ਵਿੱਚ ਦਰਦ ਹੋ ਰਿਹਾ ਆ। ਹੈਡੇਕ, ਸਿਰ ਦੇ ਵਿੱਚ ਦਰਦ ਹੋ ਰਿਹਾ ਆ। ਸੋਰ ਥਰੋਟ, ਜਿਹੜੀ ਆ ਤੁਹਾਡੀ ਜਿਹੜੀ ਜੀਭ ਦੇ ਵਿੱਚ ਹੈਗਾ ਆ, ਗਲਾ ਖਰਾਬ। ਨਿਊ ਲਾਸ ਆਫ ਟੇਸਟ ਔਰ ਸਮੈਲ, ਜੇ ਤੁਹਾਨੂੰ ਕਿਸੇ ਵੀ ਚੀਜ਼ ਦਾ ਟੇਸਟ ਆਉਣਾ ਹਟ ਗਿਆ ਜਾਂ ਸਮੈਲ ਆਉਣੀ ਹਟ ਗਈ ਆ, ਇਹ ਨਵੇਂ ਸਿੰਪਟਮਸ ਜਿਹੜੇ ਆ 6 ਕਰੋਨਾ ਵਾਇਰਸ ਦੇ CDC ਵਾਲਿਆਂ ਨੇ ਦੱਸੇ ਹੈਗੇ ਆ। ਇਹ ਕਹਿੰਦੇ ਜਿਹੜੇ ਸਿੰਪਟਮਸ ਆ ਇਹ ਦੂਜੇ ਦਿਨ ਤੋਂ ਲੈ ਕੇ ਚੌਥੇ ਦਿਨ ਤੱਕ, 14ਵੇਂ ਦਿਨ ਤੱਕ ਅਪੀਅਰ ਹੋਣਗੇ ਜਦੋਂ ਤੁਹਾਨੂੰ ਜਿਹੜੀ ਕਰੋਨਾ ਵਾਇਰਸ ਲੱਗਦੀ ਹੈਗੀ ਜਾਂ ਆ ਜਾਂਦੀ ਹੈਗੀ ਆ। ਸੋ ਕੋਵਿਡ-19 ਨੂੰ ਲੈ ਕੇ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੀ ਤੁਹਾਨੂੰ ਐਮਰਜੈਂਸੀ ਕਿਹੜੀ ਸਿਚੁਏਸ਼ਨ 'ਚ ਦੇਖਣੀ ਚਾਹੀਦੀ ਹੈਗੀ ਆ। ਕਹਿੰਦੇ ਵੀ ਜੇ ਟਰਬਲ ਬਰੀਥਿੰਗ, ਜੇ ਤੁਹਾਨੂੰ ਸਾਹ ਲੈਣ ਦੇ ਵਿੱਚ ਔਖਿਆਈ ਆ ਰਹੀ ਆ, ਫਿਰ ਤੁਹਾਨੂੰ ਐਮਰਜੈਂਸੀ, ਤੁਹਾਨੂੰ ਡਾਕਟਰ ਦੇ ਕੋਲ ਜਾਂ ਹਸਪਤਾਲ ਜਾਣਾ ਚਾਹੀਦਾ ਆ। ਪਰਸਿਸਟੈਂਟ ਪੇਨ ਔਰ ਪ੍ਰੈਸ਼ਰ ਇਨ ਦਾ ਚੈਸਟ ਦੇ ਵਿੱਚ ਤੁਹਾਨੂੰ ਦਰਦ ਹੁੰਦਾ ਆ, ਪ੍ਰੈਸ਼ਰ ਪੈਂਦਾ ਆ, ਤਦ ਵੀ ਤੁਹਾਨੂੰ ਇਮੀਡੀਏਟਲੀ ਡਾਕਟਰ ਜਾਂ ਹਸਪਤਾਲ ਜਾਣਾ ਚਾਹੀਦਾ। ਨਿਊ ਕਨਫਿਊਜ਼ਨ ਔਰ ਇਨੋਬਿਲਿਟੀ ਟੂ ਅਰਾਊਜ਼। ਅਤੇ ਚੌਥਾ ਹੈਗਾ ਆ ਬਲੂਇਸ਼ ਲਿਪਸ ਔਰ ਫੇਸ, ਜੇ ਤੁਹਾਡਾ ਫੇਸ ਜਾਂ ਤੁਹਾਡੇ ਜਿਹੜੇ ਬੁੱਲ ਆ ਉਹ ਥੋੜ੍ਹੇ ਬਲੂ ਕਲਰ ਦੇ ਹੋਣੇ ਸ਼ੁਰੂ ਹੋ ਜਾਣ, ਫਿਰ ਤੁਹਾਨੂੰ ਜਿਹੜਾ ਆ ਇਮੀਡੀਏਟਲੀ ਡਾਕਟਰ ਜਾਂ ਹਸਪਤਾਲ ਦੇ ਕੋਲ ਜਾਣਾ ਚਾਹੀਦਾ ਹੈਗਾ ਆ। ਜੀ ਬਿਲਕੁਲ, ਇਹਨਾਂ ਜਿਹੜੇ ਲੱਛਣਾਂ ਦੇ ਉੱਤੇ ਜ਼ਰੂਰ ਧਿਆਨ
ਜਿਹੜਾ ਸਾਰਿਆਂ ਨੂੰ ਰੱਖਣਾ ਜਿਹੜਾ ਚਾਹੀਦਾ ਹੈਗਾ ਆ। ਬਾਕੀ ਜਿਹੜੀ ਅੱਜ ਦੀਆਂ ਹੋਰ ਗੱਲਾਂ ਦੇ ਵਿੱਚ ਡਾਕਟਰ ਬਰਕਸ ਜਿਹੜੇ ਆ ਉਹਨਾਂ ਨੇ ਅੱਜ ਜਦ ਗੱਲ ਕਰ ਰਹੇ ਸੀਗੇ CNN ਦੇ ਜੇਕ ਟੈਪਰ ਉਹਨਾਂ ਦੇ ਨਾਲ, ਉਹਨਾਂ ਨੇ ਇਹ ਵੀ ਆਖਿਆ ਵੀ ਕਹਿੰਦੇ ਵੀ ਮੈਂ ਅਜੇ ਤੱਕ ਹੈਰਾਨ ਵੀ ਹਾਂ ਅਤੇ ਕਹਿੰਦੇ ਮੈਨੂੰ ਇਹ ਬੋਦਰ ਵੀ ਕਰ ਰਹੀ ਹੈ ਚੀਜ਼, ਤਕਲੀਫ ਵੀ ਇੱਕ ਹਿਸਾਬ ਦੇ ਨਾਲ ਦੇ ਰਹੀ ਆ ਵੀ ਡਿਸਇਨਫੈਕਟੈਂਟ ਇੰਜੈਕਟ ਕਰਨ ਵਾਲੀ ਜਿਹੜੀ ਸਟੋਰੀ ਆ ਅਜੇ ਵੀ ਨਿਊਜ਼ ਸਾਈਕਲਸ ਦੇ ਵਿੱਚ ਬਣੀ ਹੋਈ ਆ। ਜਦ ਕਿ ਇਸ ਦੇ ਉੱਤੇ ਕਾਫੀ ਜਿਹੜਾ ਵਿਵਾਦ ਤੋਂ ਬਾਅਦ ਦੇ ਵਿੱਚ, ਮਜ਼ਾਕ ਤੋਂ ਬਾਅਦ ਦੇ ਵਿੱਚ ਵੀ ਰਾਸ਼ਟਰਪਤੀ ਟਰੰਪ ਨੇ ਵੀ ਕਿਹਾ ਵੀ ਮੈਂ ਇਹ ਮਜ਼ਾਕ ਕੀਤਾ ਸੀ, ਉਹ ਇੱਕ ਮੰਨਣ ਨਾ ਮੰਨਣ ਉਹਨਾਂ ਦੇ ਕੋਲੋਂ ਗਲਤ ਚੀਜ਼ ਜਿਹੜੀ ਉਹ ਕਹਿ ਹੋ ਗਈ ਸੀ। ਅਤੇ ਆਈ ਥਿੰਕ ਕਹਿੰਦੇ ਵੀ ਹੁਣ ਇਸ ਨੂੰ ਛੱਡ ਕੇ ਗਾਂ ਆਪਾਂ ਨੂੰ ਜਿਹੜਾ ਉਹ ਵਧਣਾ ਚਾਹੀਦਾ ਹੈਗਾ ਆ। ਸੋ ਇਹ ਇੱਧਰ ਜਿਹੜਾ ਹਰਜੋਤ ਸਿੰਘ ਜੀ ਐਂਡਰਿਊ ਕੁਮੋ ਜਿਹੜੇ ਨਿਊਯਾਰਕ ਦੇ ਗਵਰਨਰ ਆ, ਉਹਨਾਂ ਨੇ ਜਿਹੜੇ ਨਰਸਿੰਗ ਹੋਮਸ ਆ ਉਹਨਾਂ ਨੂੰ ਇਹ ਆਦੇਸ਼ ਦਿੱਤੇ ਨੇ ਵੀ ਕਰੋਨਾ ਵਾਇਰਸ ਦੇ ਜਿਹੜੇ ਪੇਸ਼ੈਂਟਸ ਆ ਉਹਨਾਂ ਨੂੰ ਉਹ ਜ਼ਰੂਰ ਐਡਮਿਟ ਕਰਨ, ਇਹ ਕਹਿ ਕੇ ਜਿਹੜਾ ਉਹਨਾਂ ਨੂੰ ਇਨਕਾਰ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ। ਸੋ ਉੱਧਰ ਡਾਕਟਰ ਬਰਕਸ ਨੇ ਅੱਜ ਦੀ ਜਿਹੜੀ ਇਸ ਗੱਲਬਾਤ ਦੇ ਵਿੱਚ ਇਹ ਵੀ ਜਿਹੜੀ ਚਰਚਾ ਛਿੜੀ ਆ ਵੀ ਕਹਿੰਦੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਹੱਦ ਤੱਕ ਜਿਹੜੀਆਂ ਲਗਾਤਾਰ ਇੰਨੀਆਂ ਵੱਧ ਮੌਤਾਂ ਹੋ ਰਹੀਆਂ ਆ ਉਹ ਘਟਣਗੀਆਂ। ਇੱਦਾਂ ਲੱਗ ਰਿਹਾ ਵੀ ਸ਼ਾਇਦ ਅਮਰੀਕਾ ਜਿਹੜਾ ਪੀਕ ਵੱਲ ਨੂੰ ਵੱਧ ਰਿਹਾ ਹੈ ਅਤੇ ਪੀਕ ਤੋਂ ਬਾਅਦ ਦੇ ਵਿੱਚ ਹੌਲੀ ਹੌਲੀ ਥੱਲੇ ਨੂੰ ਕੰਮ ਜਿਹੜਾ ਉਹ ਵੱਧ ਸਕਦਾ ਆ। ਪਰ ਇੱਥੇ ਇਹ ਚੀਜ਼ ਜਿਹੜੀ ਹਰਜੋਤ ਸਿੰਘ ਜੀ ਸਾਰਿਆਂ ਨੂੰ ਬਹੁਤ ਧਿਆਨ ਜਿਹੜੀ ਹਿੱਤ ਹੈਗੀ ਆ, ਧਿਆਨ ਰੱਖਣ ਦੇ ਯੋਗ ਆ ਵੀ ਆਪਾਂ ਸਾਰਿਆਂ ਨੇ ਫਿਰ ਵੀ ਉਹ ਜਿਹੜੇ ਸੋਸ਼ਲ ਡਿਸਟੈਂਸਿੰਗ, ਹਾਈਜੀਨ ਦਾ, ਉਹਨਾਂ ਸਾਰੀਆਂ ਚੀਜ਼ਾਂ ਦਾ ਫਿਰ ਵੀ ਧਿਆਨ ਰੱਖਣਾ ਆ। ਕਿਉਂਕਿ ਜਿੱਦਾਂ ਤੁਸੀਂ ਵੀ ਇਹਨਾਂ ਲੱਛਣਾਂ ਦਾ ਦੱਸਿਆ ਕਈ ਵਾਰੀ ਚੌਥੇ ਪੰਜਵੇਂ ਦਿਨ ਜਾ ਕੇ ਜਿਹੜਾ ਉਹ ਪਤਾ ਲੱਗਦੇ ਨੇ। ਸੋ ਵੀ ਜਿਹੜਾ ਇਹ ਜਿਨ੍ਹਾਂ ਨੂੰ ਲੱਛਣ ਨਹੀਂ ਨਜ਼ਰ ਆਉਂਦੇ ਜੇ ਉਹਨਾਂ ਨੂੰ ਵੀ ਹੋਇਆ ਤਾਂ ਉਹ ਅੱਗੇ ਤੋਂ ਅੱਗੇ ਜਿਹੜਾ ਉਹ ਵੱਧ ਸਕਦਾ ਆ। ਸੋ ਸੋਸ਼ਲ ਡਿਸਟੈਂਸਿੰਗ ਵਗੈਰਾ ਜਿਹੜਾ ਉਹ ਰਹੇਗੀ। ਅੱਜ ਉੱਦਾਂ ਡਾਕਟਰ ਬਰਕਸ ਨੇ ਆਖਿਆ ਵੀ ਕਹਿੰਦੇ ਵੀ ਇਹ ਜਿਹੜਾ ਸੋਸ਼ਲ ਡਿਸਟੈਂਸਿੰਗ ਵਾਲਾ ਕੰਮ ਆ ਵੀ ਇੱਕ ਸਰੀਰਕ ਦੂਰੀ ਬਣਾ ਕੇ ਰੱਖਣੀ ਇੱਕ ਦੂਜੇ ਤੋਂ 6 ਫੁੱਟ ਜਾਂ ਉਸ ਤੋਂ ਵੱਧ, ਇਹ ਕਹਿੰਦੇ ਵੀ ਆਉਣ ਵਾਲੇ ਕਈ ਮਹੀਨਿਆਂ ਤੱਕ ਆਪਾਂ ਨੂੰ ਇੱਦਾਂ ਕਰਨਾ ਪੈ ਸਕਦਾ ਆ। ਸੋ ਆਈ ਥਿੰਕ ਪ੍ਰੀਕਾਸ਼ਨ ਇਜ਼ ਬੈਟਰ ਦੈਨ ਕਿਉਰ, ਜਿੱਦਾਂ ਆਖਿਆ ਜਾਂਦਾ ਬਚਾਅ ਦੇ ਵਿੱਚ ਹੀ ਬਚਾਅ ਆ। ਆਪਾਂ ਨੂੰ ਇਹ ਚੀਜ਼ਾਂ ਵੱਲ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ। ਨੋ ਡਾਊਟ ਇਕੋਨਮੀ ਨੂੰ ਖੋਲ੍ਹਣਾ ਇਸ ਟਾਈਮ ਸਮੇਂ ਦੀ ਜ਼ਰੂਰਤ ਹੈਗੀ ਆ, ਬਹੁਤ ਸਾਰੇ ਲੋਕ ਉਸ ਦੇ ਕਰਕੇ ਪਰੇਸ਼ਾਨ ਨੇ, ਪਰ ਫਿਰ ਵੀ ਆਪਾਂ ਨੂੰ ਆਪਣੀ ਜਿਹੜੀ ਪਬਲਿਕ ਸੇਫਟੀ ਆ ਉਸ ਨੂੰ ਧਿਆਨ ਹਿੱਤ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਗਾਈਡਲਾਈਨਸ ਆ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ ਆ। ਅਤੇ ਹਰਜੋਤ ਸਿੰਘ ਜੀ ਜਿਹੜੀ ਅਗਲੀ CDC ਦੇ ਨਾਲ ਹੀ ਜੁੜੀ ਹੋਈ ਗੱਲ ਆ ਅਤੇ ਇਨਫੈਕਟ ਜਿਹੜੀ ਫੈਡਰਲ ਸਰਕਾਰ ਆ, ਕੇਂਦਰ ਦੀ ਸਰਕਾਰ ਆ, ਉਹਨਾਂ ਨੇ ਨਵੇਂ ਜਿਹੜੀਆਂ ਗਾਈਡਲਾਈਨਸ ਇਸ਼ੂ ਕਰ ਦਿੱਤੀਆਂ ਆ ਵੀ ਆਹ ਚੀਜ਼ਾਂ ਨੂੰ ਤੁਸੀਂ ਮੰਨੋ, ਖਾਸ ਕਰਕੇ ਜਿਹੜੀਆਂ ਮੀਟ ਪੈਕਿੰਗ ਵਰਕਰਸ ਅਤੇ ਇੰਪਲੋਇਰਸ ਆ। ਆਪਾਂ ਦੇਖਿਆ ਵੀ ਆਪਣੇ ਵੀ ਕਿੰਨੇ ਵਾਰੀ ਕਾਲ ਕਰਕੇ ਫੋਸਟਰ ਫਾਰਮਸ ਦੇ ਬਾਰੇ ਜਿਹੜੇ ਉਹ ਦੱਸ ਰਹੇ ਸੀ। ਆਲਰੇਡੀ ਆਪਾਂ ਦੇਖਿਆ ਵੀ ਜਿਹੜੇ ਇੱਕ ਹੋਰ ਮੀਟ ਪੈਕਿੰਗ ਕੰਪਨੀ ਦੇ ਵਿੱਚ 700 ਤੋਂ ਵੱਧ ਲੋਕ ਜਿਹੜੇ ਆ ਉਹ ਕਰੋਨਾ ਵਾਇਰਸ ਤੋਂ ਪੀੜਤ ਹੋ ਗਏ। ਸੋ ਇਹ ਗਾਈਡੈਂਸ ਅੱਜ ਕਹਿੰਦੇ ਆ ਇਹ ਇਸ਼ੂ ਕੀਤੀ ਗਈ ਆ, ਜਿਸ ਦੇ ਵਿੱਚ ਇੰਪਲੋਇਰਸ ਨੂੰ ਇਹ ਹਦਾਇਤਾਂ ਨੇ ਵੀ ਕੰਮ ਕਰਨ ਦਾ ਇੱਦਾਂ ਦਾ ਮਾਹੌਲ ਬਣਾਇਆ ਜਾਵੇ ਵੀ ਜਿੱਥੇ ਜਿਹੜੇ ਕਾਮੇ ਨੇ ਉਹਨਾਂ ਦੇ ਵਿੱਚ ਤਕਰੀਬਨ ਘੱਟੋ ਘੱਟ ਜਿਹੜੀ 6 ਫੁੱਟ ਦੀ ਦੂਰੀ ਚਾਰੇ ਪਾਸਿਓਂ ਹਰ ਇੱਕ ਪਾਸਿਓਂ 6 ਫੀਟ ਅਪਾਰਟ ਇਨ ਆਲ ਡਾਇਰੈਕਸ਼ਨ ਜਿਹੜੀ ਆ ਉਹ ਦੂਰੀ ਹੋਣੀ ਚਾਹੀਦੀ ਆ। ਲੋਕਾਂ ਨੇ ਬਹੁਤ ਜ਼ਿਆਦਾ ਇਸ ਦੇ ਉੱਤੇ ਰੌਲਾ ਪਾਇਆ ਸੀਗਾ ਵੀ ਇੱਦਾਂ ਹੋਣਾ ਚਾਹੀਦਾ ਆ, ਰੋਟੀ ਖਾਂਦੇ ਆ ਤਾਂ ਵੀ ਇਕੱਠੇ ਆ, ਕੰਮ ਕਰਦੇ ਆ ਤਾਂ ਵੀ ਮੋਢੇ ਨਾਲ ਮੋਢਾ ਵੱਜਦਾ ਆ, ਅਤੇ ਕਹਿੰਦੇ ਵੀ ਉੱਥੇ ਕੀ ਸਰੀਰਕ ਦੂਰੀ ਵਾਲਾ ਕੰਮ ਜਿਹੜਾ ਕਰੂਗਾ। ਸੋ ਅੱਜ ਆਖਿਰਕਾਰ ਇਹ ਜਦੋਂ ਹੌਟ ਬੈਡਸ ਬਣਦੇ ਜਾ ਰਹੇ ਸੀਗੇ ਮੀਟ ਪੈਕਿੰਗ ਪਲਾਂਟਸ, ਉਸ ਤੋਂ ਬਾਅਦ ਦੇ ਵਿੱਚ ਕੇਂਦਰ ਨੂੰ ਇਸ ਦੇ ਵਿੱਚ ਕਹਿ ਲਓ ਵੀ ਆਪਣਾ ਹੱਥ ਪਾਉਣਾ ਪਿਆ ਅਤੇ ਉਹਨਾਂ ਨੂੰ ਇਹ ਨਵੇਂ ਜਿਹੜੇ ਆਦੇਸ਼ ਆ ਉਹ ਜਾਰੀ ਕਰਨੇ ਪਏ ਵੀ ਵਰਕਰਸ ਦੇ ਦਰਮਿਆਨ ਜਿਹੜੇ ਆ ਡਿਸਟੈਂਸ ਆ ਉਹ ਘੱਟੋ ਘੱਟ 6 ਫੁੱਟ ਦਾ ਹਰ ਇੱਕ ਪਾਸੇ ਤੋਂ ਹੋਣਾ ਚਾਹੀਦਾ ਆ। ਉੱਧਰ ਉਹਨਾਂ ਨੇ ਇਹ ਵੀ ਨਾਲ ਦੱਸਿਆ ਵੀ ਜਿਹੜੇ ਮੀਟ ਅਤੇ ਪੋਲਟਰੀ ਪ੍ਰੋਸੈਸਿੰਗ ਵਰਕਰ ਹੈਗੇ ਨੇ ਇਸ ਦੇ ਵਿੱਚ ਕੰਮ ਕਰਦੇ ਨੇ, ਜੇ ਕਿਸੇ ਅਜਿਹੇ ਲੋਕ ਦੇ ਨਾਲ ਆਉਂਦੇ ਨੇ ਤਾਂ 12 ਘੰਟੇ ਤੋਂ ਵੱਧ ਦਾ ਸ਼ਿਫਟ ਦਾ ਜਿਹੜਾ ਕੰਮ ਆ ਉਹ ਨਹੀਂ ਹੋਣਾ ਚਾਹੀਦਾ। ਕੰਟੀਨਿਊਡ ਕੰਟੈਕਟ ਕਹਿੰਦੇ ਆ ਵੀ ਜਿਹੜੇ ਇਨਫੈਕਸ਼ੀਅਸ ਲੋਕ ਹੈਗੇ ਆ ਉਹਨਾਂ ਦੇ ਨਾਲ ਇਹ ਚਾਂਸ ਰਿਸਕ ਜਿਹੜੇ ਆ ਉਹ ਵੱਧ ਜਾਂਦੇ ਨੇ ਟਰਾਂਸਮਿਸ਼ਨ ਦੇ ਕਰੋਨਾ ਵਾਇਰਸ ਦੇ। ਸੋ ਕਿੱਦਾਂ ਦੇ ਕਿਸ ਤਰੀਕੇ ਦੇ ਨਾਲ ਗਲਵਜ਼ ਵਗੈਰਾ ਉਹ ਸਾਰੀਆਂ ਚੀਜ਼ਾਂ ਪਾ ਕੇ ਉਹ ਸਾਰੇ ਕੁਛ ਵੀ ਜਿਹੜੇ ਉਹਨਾਂ ਨੇ ਆਦੇਸ਼ ਦਿੱਤੇ ਨੇ। ਸੋ ਜੇ ਹੁਣ ਤੁਹਾਨੂੰ ਕੋਈ ਇੰਪਲੋਇਰ ਆਖਦਾ ਹੈ ਫਿਰ ਵੀ ਨਹੀਂ ਇੱਦਾਂ ਨਹੀਂ ਤਾਂ ਉਹਨਾਂ ਨੂੰ ਤੁਸੀਂ ਕਹਿ ਸਕਦੇ ਆ ਵੀ ਨਹੀਂ, ਹੁਣ ਨਵੀਆਂ ਜਿਹੜੀਆਂ CDC ਦੀਆਂ ਗਾਈਡਲਾਈਨਸ, ਫੈਡਰਲ ਸਰਕਾਰ ਦੀਆਂ ਗਾਈਡਲਾਈਨਸ ਦੇ ਮੁਤਾਬਕ ਸਾਨੂੰ 6 ਫੁੱਟ ਦੀ ਦੂਰੀ ਬਣਾਉਣੀ ਉਹ
ਲਾਜ਼ਮੀ ਹੈਗੀ ਆ। ਜੀ ਬਿਲਕੁਲ, ਤੁਸੀਂ ਮੀਟ ਪਲਾਂਟ ਦੀ ਗੱਲ ਕਰਦੇ ਸੀ। ਜੇ ਗੱਲ ਕਰਦੇ ਜਾਈਏ, ਕਹਿੰਦੇ ਵੀ ਜਦੋਂ ਕਰੋਨਾ ਵਾਇਰਸ ਸ਼ੁਰੂ ਹੋਈ ਆ USA ਦੇ ਵਿੱਚ ਟਾਇਲਟ ਪੇਪਰਾਂ ਦਾ ਖਾਤਮਾ ਹੋ ਗਿਆ। ਹੁਣ ਕਹਿੰਦੇ ਪਈ ਆਉਣ ਵਾਲੇ ਕੁਛ ਕੁ ਹਫ਼ਤਿਆਂ ਦੇ ਵਿੱਚ ਜਿਹੜੀ ਆ ਮੀਟ ਦੀ ਪੂਰੀ ਸ਼ਾਰਟੇਜ USA ਦੇ ਵਿੱਚ ਹੋ ਜਾਊਗੀ। ਬਹੁਤ ਸਾਰੇ ਜਿਹੜੇ ਪਲਾਂਟ ਆ USA ਦੇ ਵਿੱਚ ਮੀਟ ਦੇ ਉਹ ਬੰਦ ਕਰ ਦਿੱਤੇ ਗਏ ਆ। ਕਹਿੰਦੇ ਆਲਮੋਸਟ 1/3 US ਦੀ ਜਿਹੜੀ ਪੋਰਕ ਕਪੈਸਿਟੀ ਆ ਉਹ ਆਲਰੇਡੀ ਡਾਊਨ ਹੈਗੀ ਆ। ਬ੍ਰਾਜ਼ੀਲ ਦੁਨੀਆ ਦਾ ਨੰਬਰ 1 ਸ਼ਿਪਰ ਹੈਗਾ ਚਿਕਨ ਤੇ ਬੀਫ ਦਾ। ਉਹਨਾਂ ਨੇ ਵੀ ਆਪਣੇ ਜਿਹੜੇ ਪਲਾਂਟ ਆ ਉਹ ਬੰਦ ਕੀਤੇ ਹੈਗੇ ਆ। USA ਦੇ ਵਿੱਚ ਬਹੁਤ ਸਾਰੇ ਪਲਾਂਟ ਜਿਹੜੇ ਬੰਦ ਹੋਏ ਆ। ਅਤੇ ਇੱਕ ਬ੍ਰੈਟ ਸਟੂਅਰਟ ਪ੍ਰੈਜ਼ੀਡੈਂਟ ਡੈਨਵਰ ਬੇਸਡ ਕੰਸਲਟਿੰਗ ਫਰਮ ਗਲੋਬਲ ਐਗਰੀਕਲਚਰ ਦੇ ਹੈਗੇ ਆ। ਉਹ ਕਹਿੰਦੇ ਵੀ ਮੈਂ ਇੱਦਾਂ ਦਾ ਆਪਣੀ ਲਾਈਫ ਦੇ ਵਿੱਚ ਨਹੀਂ ਦੇਖਿਆ ਵੀ ਜਿੰਨੇ ਜਿਹੜੇ ਮੀਟ ਪ੍ਰੋਡਿਊਸਿੰਗ ਪਲਾਂਟ ਆ ਉਹ USA ਦੇ ਵਿੱਚ ਜਾਂ ਪੂਰੀ ਦੁਨੀਆ ਦੇ ਵਿੱਚ ਜਿਹੜੇ ਆ ਬੰਦ ਹੋਏ ਆ। ਆਪਣੇ ਗੁਆਂਢੀ ਮੁਲਕ ਬ੍ਰਿਟਿਸ਼ ਕੋਲੰਬੀਆ ਜਿਹੜਾ ਆ ਉੱਥੋਂ ਵੀ ਕਹਿੰਦੇ ਮੀਟ ਕਾਫੀ ਆਉਂਦਾ, ਉੱਥੇ ਵੀ ਜਿਹੜੇ ਇਹ ਬੰਦ ਹੋਏ ਆ। ਅਤੇ ਪ੍ਰਾਈਸਿਸ ਮੀਟ ਦੀਆਂ ਕਹਿੰਦੇ ਵੀ ਬਹੁਤ ਜ਼ਿਆਦਾ ਚੜੀਆਂ। ਹੋਲਸੇਲ ਬੀਫ ਦੀਆਂ ਪ੍ਰਾਈਸਿਸ 29% ਜਿਹੜੀਆਂ ਆ ਉੱਪਰ ਚਲੇ ਗਈਆਂ। ਇਸੇ ਤਰ੍ਹਾਂ ਜਿਹੜਾ ਪੋਰਕ ਆ ਜਿਹੜਾ ਸੂਰ ਦਾ ਮਾਸ ਆ ਉਹਦੀਆਂ ਵੀ ਉੱਤੇ ਗਈਆਂ ਹੈਗੀਆਂ। ਜਰਸੀ ਮਾਈਕਸ ਫਰੈਂਚਾਈਜ਼ੀ ਸਿਸਟਮ ਜਿਹਦੇ 1750 ਸਟੋਰ ਹੈਗੇ USA ਦੇ ਵਿੱਚ, ਉਹ ਵੀ ਕਹਿੰਦੇ ਵੀ ਸਾਨੂੰ ਪੂਰੀ ਜਿਹੜੀ ਸਪਲਾਈ ਨਹੀਂ ਆ ਰਹੀ ਹੈਗੀ। ਅਤੇ ਟਾਈਸਨ ਫੂਡਸ ਇਨਕਾਰਪੋਰੇਸ਼ਨ, JBS ਸਮਿਥਫੀਲਡ, ਸਾਰਿਆਂ ਨੇ ਇਹਨਾਂ ਦੇ ਜਿਹੜੇ CEO ਆ ਉਹਨਾਂ ਨੇ ਵਾਰਨਿੰਗ ਕੀਤੀ ਆ ਵੀ ਗਰੋਸਰੀ ਸਟੋਰਾਂ ਦੇ ਵਿੱਚ ਇਹ ਜਿਹੜੀ ਆ ਸ਼ਾਰਟੇਜ ਹੋਊਗੀ। ਦੂਸਰੇ ਪਾਸੇ ਫਿਰ ਫਾਰਮਰਸ ਜਿਹੜੇ ਆ ਪਹਿਲਾਂ ਦੁੱਧ ਵਾਲੇ ਨੂੰ ਲੈ ਕੇ ਸੀ ਵੀ ਦੁੱਧ ਉਹਨਾਂ ਨੂੰ ਸਿੱਟਣਾ ਪੈਂਦਾ ਸੀ। ਹੁਣ ਕਹਿੰਦੇ ਜਿਹੜੇ ਫਾਰਮਰਸ ਆ ਉਹ ਆਪਣੇ ਜਿਹੜੇ ਆ ਪਿਗਸ ਸੂਰ ਆ ਉਹਨਾਂ ਨੂੰ ਡਿਸਟਰੋਏ ਕਰ ਰਹੇ ਹੈਗੇ ਆ। ਜੀ ਬਿਲਕੁਲ। ਸੋ ਇਹਦਾ ਮਤਲਬ ਇਹ ਆ ਵੀ ਲੋਕਾਂ ਦੇ ਵਿੱਚ ਬੇਚੈਨੀ ਬਹੁਤ ਵਧੂਗੀ ਮੀਟ ਦੇ ਨਾਲ। ਉਹਨਾਂ ਲੋਕਾਂ ਨੂੰ ਫਿਰ ਵੈਜੀਜ਼ ਵਗੈਰਾ ਵੱਲ ਨੂੰ ਵਧਣਾ ਪਊਗਾ। ਸੋ ਉਸ ਦੀ ਵੀ ਜਿਹੜੀ ਘਾਟ ਆ ਬਾਅਦ ਦੇ ਵਿੱਚ ਪ੍ਰੋਡਿਊਸ ਦੀ ਜਿਹੜੀ ਦੂਜੇ ਪਾਸੇ ਵੀ ਜਿਹੜੀ ਹੋ ਸਕਦੀ ਆ। ਸੋ ਹੁਣ ਇਹ ਹੈਗਾ, ਇਹ ਨਾ ਹੋਵੇ ਵੀ ਹੁਣ ਹੋਰਡਿੰਗ ਕਰਨੀ ਨਾ ਸ਼ੁਰੂ ਕੀਤੀ ਜਾਵੇ। ਇਸ ਦੇ ਉੱਤੇ ਜਿਹੜੇ ਆਈ ਥਿੰਕ ਸਰਕਾਰ ਨੂੰ ਤੁਰੰਤ ਜਿਹੜੀ ਆ ਕਾਰਵਾਈ ਅਤੇ ਨਜ਼ਰ ਜਿਹੜੀ ਇਸ ਦੇ ਉੱਤੇ ਰੱਖਣੀ ਚਾਹੀਦੀ ਆ। ਲੋਕਾਂ ਦੇ ਖਾਣ ਦੇ ਜਿਹੜੇ ਵਾਲੇ ਉਹ ਨਾ ਪੈ ਜਾਣ ਕਿ ਇਸ ਤਰੀਕੇ ਦੇ ਨਾਲ ਇਸ ਪੂਰੇ ਪ੍ਰੋਸੈਸ ਨੂੰ ਸਟਰੀਮਲਾਈਨ ਹੋਵੇ, ਨਹੀਂ ਤਾਂ ਹਾਹਾਕਾਰ ਐਵੇਂ ਹੀ ਜਿਹੜੀ ਵਾਧੂ ਦੀ ਜਿਹੜੀ ਉਹ ਮੱਚ ਜਾਣੀ ਹੈਗੀ ਆ। ਸੋ ਸਾਰਿਆਂ ਨੂੰ ਜਿਹੜੇ ਇਹਨਾਂ ਚੀਜ਼ਾਂ ਦੇ ਉੱਤੇ ਜ਼ਰੂਰ ਧਿਆਨ ਦੇਣਾ ਚਾਹੀਦਾ। ਹਰਜੋਤ ਸਿੰਘ ਜੀ, ਮੈਂ ਦੇਖ ਰਿਹਾ ਸੀ ਆਪਣੇ ਅੱਜ ਜਿਹੜੇ ਫੇਸਬੁੱਕ ਦੇ ਉੱਤੇ ਕਾਫੀ ਕਮੈਂਟ ਜਿਹੜੇ ਲੇਬਰ ਕੋਡ ਦੇ ਨਾਲ ਸੰਬੰਧਿਤ ਜਿਹੜੇ ਪੁੱਛੇ ਜਾ ਰਹੇ ਆ। ਖਾਸ ਕਰਕੇ ਕਹਿੰਦੇ ਵੀ ਜਿਹੜੇ ਕੋਈ ਇੰਪਲੋਈ ਕੰਮ ਕਰ ਰਿਹਾ ਸੀਗਾ ਅਤੇ ਉਹਨਾਂ ਦਾ ਜਿਹੜਾ ਇੰਪਲੋਇਰ ਹੈ ਜੋ ਬੈਂਕਰਪਸੀ ਕਰ ਜਾਂਦਾ ਹੈ ਅਜਿਹੇ ਮੌਕੇ ਦੇ ਉੱਤੇ, ਉਹ ਕੀ ਕਰ ਸਕਦੇ ਨੇ। ਸੋ ਆਈ ਥਿੰਕ ਇਸ ਦੇ ਬਾਰੇ ਆਪਾਂ ਪਤਾ ਕਰਾਂਗੇ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਾਂਗੇ ਵੀ ਕੀ ਅਜਿਹੇ ਮਾਮਲੇ ਦੇ ਵਿੱਚ ਜਿਹੜਾ ਇੰਪਲੋਈ ਹੈਗਾ ਆ ਉਹ ਕੀ ਜਿਹੜਾ ਇਸ ਦੇ ਵਿੱਚ ਕਰ ਸਕਦਾ ਆ। ਸੋ ਕਿਉਂਕਿ ਜੇ ਬੈਂਕਰਪਸੀ ਕਰ ਜਾਂਦਾ, ਜੇ ਅਨਇੰਪਲੋਇਮੈਂਟ ਫਾਈਲ ਕਰਦੇ ਨੇ, ਉਹ ਸਾਰਾ ਕੁਛ ਕੀ ਉਹ ਹੋ ਸਕਦਾ ਹੈ, ਨਹੀਂ ਹੋ ਸਕਦਾ, ਕੀ ਜਿਹੜੀਆਂ ਚੀਜ਼ਾਂ ਕਈਆਂ ਦੇ ਤਾਂ ਹਰਜੋਤ ਸਿੰਘ ਜੀ ਹੋ ਸਕਦਾ ਵੀ ਪੈਸੇ ਵੀ ਬਕਾਇਆ ਪਏ ਹੋਣ ਲੈਣ ਵਾਲੇ, ਉਹਨਾਂ ਦੇ ਵਿੱਚ ਜਿਹੜਾ ਕੀ ਹੋ ਸਕਦਾ। ਸੋ ਜ਼ਰੂਰ ਪਤਾ ਕਰਕੇ ਤੁਹਾਨੂੰ ਦੱਸਣ ਦੀ ਆਪਾਂ ਆਉਣ ਵਾਲੇ ਦਿਨਾਂ 'ਚ ਕੋਸ਼ਿਸ਼ ਜ਼ਰੂਰ ਕਰਾਂਗੇ। ਅਗਲੀ ਖਬਰ ਜਿਹੜੀ ਆ ਉਹ WHO ਵੱਲੋਂ ਆ ਰਹੀ ਆ। ਈਵਨ ਦੋ WHO ਦੇ ਰਿਲੇਸ਼ਨ ਅੱਜ ਕੱਲ੍ਹ ਟਰੰਪ ਐਡਮਿਨਿਸਟ੍ਰੇਸ਼ਨ ਨਾਲ ਗੁੱਡ ਨਹੀਂ ਹੈਗੇ। ਉਹ WHO ਨੇ ਵਾਰਨਿੰਗ ਦਿੱਤੀ ਹੈਗੀ ਆ। ਕਹਿੰਦੇ ਭਈ ਰੀਇਨਫੈਕਸ਼ਨ ਹੋ ਸਕਦੀ ਹੈਗੀ ਆ ਕਰੋਨਾ ਵਾਇਰਸ ਦੇ ਪੇਸ਼ੈਂਟਸ ਦੀ। ਅਤੇ ਕਹਿੰਦੇ ਸਟਿਲ ਸੈਕਿੰਡ ਜਿਹੜੀ ਵੇਵ ਆ ਉਹ ਇਸ ਸਾਲ ਹਿੱਟ ਹੋ ਸਕਦੀ ਹੈਗੀ ਆ। ਇਹਨੂੰ ਦੇਖਦੇ ਹੋਏ ਕਹਿੰਦੇ ਭਈ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਸਟਾਕ ਮਾਰਕੀਟ ਆ ਉਹਦੇ 'ਤੇ ਇਹਦਾ ਬਹੁਤ ਅਸਰ ਪਊਗਾ। ਕਿਉਂਕਿ ਈਵਨ ਦੋ USA ਦੇ ਵਿੱਚ ਕੁਛ ਸਟੇਟਾਂ ਨੇ ਓਪਨ ਕਰਨਾ ਸ਼ੁਰੂ ਕਰ ਦਿੱਤਾ ਆ, ਪਰ ਜਿਹੜੀ WHO ਦੀ ਹੁਣ ਵਾਰਨਿੰਗ ਆਈ ਹੈਗੀ ਆ ਭਈ ਇਹ ਦੁਬਾਰਾ ਇੱਕ ਬੰਦੇ ਨੂੰ ਕਰੋਨਾ ਵਾਇਰਸ ਹੋਇਆ ਉਹਨੂੰ ਫੇਰ ਹੋ ਸਕਦਾ ਅਤੇ ਇੱਕ ਨਵੀਂ ਵੇਵ ਜਿਹੜੀ ਹੋਰ ਆ ਸਕਦੀ ਹੈਗੀ ਆ। ਉਹ ਇੱਕ ਸਟਾਕ ਮਾਰਕੀਟ ਦੇ ਲਈ ਜਿਹੜਾ ਆ ਖਤਰੇ ਦੀ ਘੰਟੀ ਹੈਗੀ ਆ। ਸੋ ਪਿੱਛੇ ਜਿਹੇ ਡਾਕਟਰ ਐਂਥਨੀ ਫੌਸੀ ਨੇ ਵੀ ਕਿਹਾ ਸੀ ਵੀ ਇਮਿਊਨਿਟੀ ਨੂੰ ਲੈ ਕੇ ਵੀ ਕਿਸੇ ਤਰ੍ਹਾਂ ਦੀ ਹੈ ਨਹੀਂ। ਸੋ ਜਿਹੜੇ ਡਾਕਟਰਸ ਆ ਉਹ ਹਜੇ ਤੱਕ ਵੀ ਜਿਹੜੇ ਉਹ ਇਸੇ ਵਿਚਾਰ ਤੋਂ ਆ ਵੀ ਆਪਾਂ ਨੂੰ ਜਿਹੜਾ ਡਿਸਟੈਂਸ ਪੂਰਾ ਰੱਖਣਾ ਚਾਹੀਦਾ, ਸ਼ੈਲਟਰ ਇਨ ਪਲੇਸ ਜਿਹੜਾ ਹਜੇ ਰੱਖਣਾ ਚਾਹੀਦਾ ਆ। ਜੀ ਹਰਜੋਤ ਸਿੰਘ ਜੀ, ਤੁਸੀਂ ਜਿਹੜੀ ਗੱਲ ਕੀਤੀ ਵੀ ਕਈ ਸਟੇਟਾਂ ਦੇ ਵਿੱਚ ਜਿਹੜੇ ਉਹ ਖੋਲ੍ਹ ਰਹੇ ਆ। ਸੋ ਕਿਸੇ ਨੇ ਨਾ ਜਾਰਜੀਆ ਦੇ ਜਿਹੜੇ ਗਵਰਨਰ ਆ ਉਹਨਾਂ ਦੇ ਆਫਿਸ ਦੇ ਵਿੱਚ ਕਾਲ ਕੀਤੀ ਵੀ ਜੇ ਸਾਰਾ ਕੁਝ ਤੁਸੀਂ ਹੁਣ ਖੋਲ੍ਹ ਰਹੇ ਆ ਤਾਂ ਇੱਥੇ ਦੇ ਕਿਉਂ ਨਾ ਤੁਸੀਂ ਵੀ ਜਿਹੜੇ ਟੂਰਸ ਆ ਉਹ ਖੋਲ੍ਹੋ। ਅਤੇ ਅੱਗੋਂ ਜਿਹੜੀ ਕਹਿੰਦੇ ਵੀ ਜਿਸ ਬੀਬੀ ਨੇ ਕਾਲ ਚੱਕੀ ਕਹਿੰਦੇ ਵੀ ਨਹੀਂ ਅਸੀਂ ਇੱਦਾਂ ਨਹੀਂ ਕਰ ਸਕਦੇ ਵੀ ਪੈਂਡੈਮਿਕ ਚੱਲ ਰਹੀ, ਕਹਿੰਦੇ ਫਿਰ ਬਾਕੀਆਂ ਦੀ ਕਿਉਂ ਚੀਜ਼ਾਂ ਕਿਉਂ ਖੋਲ੍ਹੀਆਂ ਜਾ ਰਹੀਆਂ ਕਿ ਉਹ ਨਹੀਂ ਆ।
ਤੇ ਕਹਿੰਦੇ ਵੀ ਫਿਰ ਉਸਨੇ ਕਿਉਂਕਿ ਇਹੀ ਤਰਕ ਜਿਹੜੇ ਇਸ ਟਾਈਮ ਪ੍ਰੋਟੈਸਟਰ ਵੀ ਜਿਹੜੇ ਉਹ ਕਰ ਰਹੇ ਆ ਵੀ ਸਾਡੇ ਰਾਈਟਸ ਆ ਉਹਨਾਂ ਦੇ ਉੱਤੇ ਇਨਫਰਿੰਜ ਹੁੰਦਾ ਹੈ, ਸਾਰਾ ਕੁਝ ਹੋ ਰਿਹਾ। ਇਹ ਉਸ ਬੰਦੇ ਦਾ ਜਿਹੜਾ ਉਸ ਦੇ ਵਿੱਚ ਉਹ ਕਹਿਣਾ ਸੀਗਾ। ਤੇ ਉਹ ਕਹਿੰਦੀ ਵੀ ਨਹੀਂ ਸਾਡੇ ਵੀ ਪਰਿਵਾਰ ਆ ਤੇ ਫੋਨ ਹੈਂਗ ਅਪ ਕਰ ਗਈ। ਸੋ ਇਹ ਦੇਖੋ ਵੀ ਜਦੋਂ ਆਪਣੇ ਤੇ ਉਹਨਾਂ ਦੀ ਗੱਲ ਆਉਂਦੀ ਆ ਤੇ ਉਦੋਂ ਉਹਨਾਂ ਦੇ ਪਰਿਵਾਰ ਵੀ ਆ ਤੇ ਉਦੋਂ ਪੈਂਡੈਮਿਕ ਵੀ ਆ, ਤੇ ਜਦੋਂ ਲੋਕਾਂ ਦੀ ਓਵਰਆਲ ਭਲਾਈ ਦੀ ਗੱਲ ਆਉਂਦੀ ਆ ਤੇ ਕਈ ਜਿਹੜੇ ਲੋਕ ਖਾਸ ਕਰਕੇ ਇੱਕ ਜਿਹੜਾ ਲੈਫਟੀਨੈਂਟ ਗਵਰਨਰ ਟੈਕਸਸ ਦਾ ਆ ਉਹ ਤਾਂ ਇੱਥੋਂ ਤੱਕ ਵੀ ਕਹਿ ਰਹੇ ਆ ਵੀ ਜਿਹੜੇ ਬਜ਼ੁਰਗ ਨੇ ਉਹ ਬਲੀ ਦੇਣ ਦੇ ਲਈ ਜਿਹੜੇ ਉਹ ਤਿਆਰ ਹੈਗੇ ਨੇ। ਆਈ ਗੈਸ ਸਾਰਿਆਂ ਦਾ ਹੀ ਧਿਆਨ ਸਿਹਤ ਦਾ ਜਿਹੜਾ ਉਹ ਰੱਖ ਕੇ ਕਰਨਾ ਚਾਹੀਦਾ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਜੇ ਤੁਸੀਂ ਓਪਨ ਕਰ ਰਹੇ ਆ ਕਿੱਦਾਂ ਮੇਕ ਸ਼ੋਰ ਕਰਨਾ ਆ ਵੀ ਸਾਰੇ ਜਾਣੇ ਸੇਫ ਰਹਿਣ, ਟਰਾਂਸਮਿਸ਼ਨ ਦਾ ਖਤਰਾ ਜਿਹੜਾ ਉਹ ਨਾ ਹੋਵੇ, ਉਹ ਘਟੇ। ਇਹ ਸਾਰੀਆਂ ਚੀਜ਼ਾਂ ਦੇ ਉੱਤੇ ਹਦਾਇਤਾਂ ਵੀ ਜਿਹੜੀਆਂ ਉਹ ਜਾਰੀ ਹੋਣੀਆਂ ਚਾਹੀਦੀਆਂ। ਇੱਦਾਂ ਦੀ ਹਿਪੋਕਰੇਸੀ ਨਹੀਂ ਫਿਰ ਦਿਖਾਉਣੀ ਚਾਹੀਦੀ ਵੀ ਦੂਜੇ ਜਿਹੜੇ ਉਹ ਰਿਸਕ ਲੈਣ, ਜਦੋਂ ਤੁਹਾਡੀ ਵਾਰੀ ਆਵੇ ਤਾਂ ਤੁਸੀਂ ਜਿਹੜੇ ਆ ਫਿਰ ਆਪ ਕਮਰਿਆਂ ਦੇ ਵਿੱਚ ਬੰਦ ਹੋ ਕੇ ਬਹਿ ਜਾਓ। ਜੀ, ਅਗਲੀ ਖਬਰ ਜਿਹੜੀ ਆ ਉਹ ਚਾਈਨਾ ਨੂੰ ਲੈ ਕੇ ਆ। ਕਹਿੰਦੇ ਚਾਈਨਾ ਵਾਲੇ ਹਜੇ ਵੀ ਜਿਹੜਾ ਬਹੁਤ ਵੱਡਾ ਝੂਠ ਬੋਲ ਰਹੇ ਹੈਗੇ ਕਰੋਨਾ ਵਾਇਰਸ ਦੀਆਂ ਮੌਤਾਂ ਨੂੰ ਲੈ ਕੇ। ਪਹਿਲਾਂ ਕਾਫੀ ਰੌਲਾ ਪਿਆ ਸੀ ਵੀ ਚਾਈਨਾ ਵਾਲੇ ਕਹਿ ਰਹੇ ਆ ਵੁਹਾਨ ਦੇ ਵਿੱਚ ਸਾਡੀਆਂ ਸਿਰਫ 2579 ਮੌਤਾਂ ਹੋਈਆਂ। ਫਿਰ ਬਾਅਦ ਦੇ ਵਿੱਚ ਉਹਨਾਂ ਮੌਤਾਂ ਦੀ ਗਿਣਤੀ ਵਧਾ ਕੇ 3869 ਕਰ ਦਿੱਤੀ ਸੀ। ਪਰ ਹੁਣ ਜਿਹੜੇ ਫਿਗਰਸ ਆਣੇ ਸ਼ੁਰੂ ਹੋਏ ਆ, ਕਹਿੰਦੇ ਵੀ ਵੁਹਾਨ ਤੋਂ ਬਹੁਤ ਸਾਰੇ ਲੋਕ ਜਿਹੜੇ ਆ ਬੀਜਿੰਗ ਜਾਂ ਸ਼ੰਘਾਈ ਨੂੰ ਜਾਂਦੇ ਆ। ਬੀਜਿੰਗ ਦੀ ਕਹਿੰਦੇ ਪੋਪੂਲੇਸ਼ਨ 21.5 ਮਿਲੀਅਨ ਆ ਤੇ ਚਾਈਨਾ ਵਾਲਿਆਂ ਨੇ ਸਿਰਫ 8 ਮੌਤਾਂ ਦੀ ਗਿਣਤੀ ਦੱਸੀ ਆ ਉੱਥੋਂ ਕਰੋਨਾ ਵਾਇਰਸ ਦੇ ਦੌਰਾਨ। ਸ਼ੰਘਾਈ ਦੀ ਪੋਪੂਲੇਸ਼ਨ 24 ਮਿਲੀਅਨ ਆ, ਉੱਥੇ ਦੀ ਕਹਿੰਦੇ ਸਿਰਫ 7 ਮੌਤਾਂ ਦੀ ਗਿਣਤੀ ਦੱਸੀ ਹੈ ਪੂਰੀ ਕਰੋਨਾ ਵਾਇਰਸ ਦੇ ਦੌਰਾਨ। ਤੋਂ ਦੂਸਰੇ ਪਾਸੇ ਕਹਿੰਦੇ ਵੀ ਜਿਹੜੇ ਬੀਜਿੰਗ ਚਾਈਨਾ ਵਾਲੇ ਆ ਉਹ ਪੂਰਾ ਜਿਹੜਾ ਪ੍ਰੋਪੋਗੰਡਾ ਕਰ ਰਹੇ ਹੈਗੇ ਕਮਿਊਨਿਸਟ ਵੀ ਜੀ ਅਸੀਂ ਜਿਹੜੀ ਆ ਕਰੋਨਾ ਵਾਇਰਸ ਨੂੰ ਕੰਟਰੋਲ ਕਰ ਰਿਹਾ, ਤੇ ਜਿਹੜੀਆਂ ਵੈਸਟਰਨ ਜਿਹੜੀਆਂ ਹੈਗੀਆਂ ਕੰਟਰੀਜ਼ ਆ ਉਹ ਇਸ ਨੂੰ ਜਿਹੜੀਆਂ ਆ ਕੰਟਰੋਲ ਨਹੀਂ ਕਰ ਸਕੀਆਂ। ਤੇ ਅੱਜ ਦੀ ਡੇਟ ਤੱਕ ਵੀ ਜਿਹੜੇ ਆ WHO ਦੇ ਡਾਕਟਰਸ, ਐਪੀਡੈਮੀਓਲੋਜਿਸਟ ਜਾਂ US ਦੇ ਸਾਇੰਟਿਸਟ ਉਹਨਾਂ ਨੇ ਅਲਾਓ ਨਹੀਂ ਕੀਤਾ ਹੈਗਾ ਚਾਈਨਾ 'ਚ ਜਾਣ ਦੇ ਲਈ, ਬਲਕਿ ਦੂਸਰੇ ਪਾਸੇ ਬਹੁਤ ਸਾਰੇ US ਦੇ ਜਿਹੜੇ ਜਰਨਲਿਸਟ ਹੈਗੇ ਆ ਉਹਨਾਂ ਨੂੰ ਚਾਈਨਾ ਤੋਂ ਉਹਨਾਂ ਨੇ ਐਕਸਪੈਲ ਕੀਤਾ ਹੈਗਾ, ਉੱਥੋਂ ਕੱਢਿਆ ਹੈਗਾ। ਜੀ ਬਿਲਕੁਲ। ਜਾਂ ਤਾਂ ਇਹ ਕਾਮਰੇਡ ਬਾੜਾ ਹੀ ਕੰਟਰੋਲ ਕਰ ਗਿਆ ਤੇ ਜਾਂ ਜਿਹੜਾ ਨੈਰੇਟਿਵ ਆ ਉਸ ਨੂੰ ਪੂਰੀ ਤਰ੍ਹਾਂ ਜਿਹੜਾ ਉਹ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ। ਪਰ ਲੋਕ ਤੇ ਬਾਕੀ ਮੁਲਕ ਨੇ ਅੱਜ ਕੱਲ੍ਹ ਕਹਿੰਦੇ ਵੀ ਦੇ ਲਾਈਂਗ ਥਰੂ ਦੀ ਟੀਥ ਉਹ ਵੇਖ ਰਹੇ ਨੇ ਵੀ ਕਿਸ ਤਰੀਕੇ ਦੇ ਨਾਲ ਇਹ ਝੂਠ ਆ ਉਹ ਫੈਲਾ ਰਹੇ ਨੇ ਜਾਂ ਧੱਕਾ ਜਿਹੜਾ ਉਹ ਕਰ ਰਹੇ ਨੇ ਇਸ ਮਾਮਲੇ ਦੇ ਵਿੱਚ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੰਡੋਨੇਸ਼ੀਆ ਦੇ ਵਿੱਚ ਜਿਹੜਾ ਰਮਾਦਾਨ ਦੇ ਮੌਕੇ ਦੇ ਉੱਤੇ ਕਹਿੰਦੇ ਹਜ਼ਾਰਾਂ ਹੀ ਲੋਕਾਂ ਨੇ ਜਿਹੜੇ ਸ਼ਾਮ ਦੀ ਉਹਨਾਂ ਦੀ ਹੁੰਦੀ ਆ ਪ੍ਰੇਅਰ, ਉਸ ਦੇ ਵਿੱਚ ਜਿਹੜਾ ਉਹ ਹਿੱਸਾ ਲਿਆ। ਇਸ ਦੇ ਬਾਵਜੂਦ ਸਰਕਾਰ ਨੇ ਵੀ ਜਿਹੜਾ ਇਹ ਆਖਿਆ ਸੀਗਾ ਵੀ ਇੱਦਾਂ ਮਸਜਿਦਾਂ ਦੇ ਬਾਹਰ ਜਿਹੜੇ ਇੱਦਾਂ ਸਾਰੇ ਜਾਣੇ ਜਿਹੜੇ ਇਕੱਠੇ ਉਹ ਨਾ ਹੋਵੋ, ਪਰ ਇਸ ਦੇ ਬਾਵਜੂਦ ਜਿਹੜੇ ਆ ਲੋਕ ਜਿਹੜੇ ਆ ਮਸਜਿਦਾਂ ਦੇ ਵਿੱਚ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਇਕੱਠੇ ਹੋ ਕੇ ਉੱਥੇ ਪਹੁੰਚੇ। ਇੱਥੋਂ ਤੱਕ ਵੀ ਜਿਹੜੇ ਉੱਥੋਂ ਦੇ ਧਾਰਮਿਕ ਲੋਕ ਵੀ ਆ ਉਹਨਾਂ ਨੇ ਵੀ ਹਦਾਇਤਾਂ ਇਹ ਦਿੱਤੀਆਂ ਸੀ ਵੀ ਆਪਾਂ ਸਾਰੇ ਜਾਣੇ ਘਰੋਂ ਬੈਠ ਕੇ ਹੀ ਇੱਕ ਦੂਜੇ ਦੇ ਨਾਲ ਮਿਲ ਕੇ ਇਹ ਜਿਹੜੀ ਰਮਾਦਾਨ ਦੀ ਸ਼ਾਮ ਦੀ ਪ੍ਰੇਅਰ ਆ ਉਸ ਨੂੰ ਕਰਦੇ ਆ, ਪਰ ਫਿਰ ਵੀ ਉਸ ਦੇ ਬਾਵਜੂਦ ਇਹ ਸਾਰਾ ਕੁਛ ਹੋਇਆ ਆ। ਸੋ ਅਜਿਹੇ ਹਾਲਾਤਾਂ ਦੇ ਵਿੱਚ ਨੋ ਡਾਊਟ ਹਰ ਇੱਕ ਨੂੰ ਆਪਣਾ ਧਰਮ ਜਿਹੜਾ ਉਹ ਪਿਆਰਾ ਹੁੰਦਾ ਆ, ਪਰ ਪਬਲਿਕ ਸੇਫਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰਿਆਂ ਨੂੰ ਇਸ ਚੀਜ਼ ਦੇ ਵਿੱਚ ਜਿਹੜਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਵੀ ਕਿਹੜੀ ਚੀਜ਼ ਦੇ ਨਾਲ ਆਪਾਂ ਲੋਕਾਂ ਦਾ ਭਲਾ ਕਰਨਾ ਆ, ਨਾ ਕਿ ਉਹਨਾਂ ਦਾ ਨੁਕਸਾਨ। ਜੀ, ਅਗਲੀ ਖਬਰ ਵੱਲ ਚੱਲੀਏ। ਇੱਕ ਕਹਿੰਦੇ ਭਈ US ਦੇ ਜਿਹੜੇ ਸਟੂਡੈਂਟਸ ਹੈਗੇ ਆ ਉਹਨਾਂ ਦੀ ਇੱਕ ਵੀਡੀਓ ਇੰਡੀਆ ਦਾ ਨੈਸ਼ਨਲ ਐਂਥਮ ਜਿਹੜਾ ਉੱਥੇ ਦਾ ਹੈਗਾ ਆ ਗਾਉਂਦਿਆਂ ਦੀ ਬਹੁਤ ਜ਼ਿਆਦਾ ਇਸ ਟਾਈਮ ਫੇਸਬੁੱਕ ਤੇ YouTube ਤੇ ਸਾਰੇ ਪਾਸੇ ਘੁੰਮ ਰਹੀ ਆ। ਤੇ ਉਹਦੇ ਵਿੱਚ ਇੱਕ ਮਧੂ ਕਿਸ਼ਵਾਰ ਨਾਮ ਦਾ ਬੰਦਾ ਆ, ਕਹਿੰਦੇ ਵੀ ਬਹੁਤ ਜ਼ਿਆਦਾ ਮਿਸ ਇਨਫੋਰਮੇਸ਼ਨ ਫੈਲਾਉਂਦਾ ਟਵਿੱਟਰ ਦੇ ਉੱਤੇ ਵੀ। ਸੋ ਉਸਨੇ ਇਹ ਕਿਹਾ ਵੀ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਮੋਦੀ ਨੂੰ ਕਿਹਾ ਸੀ ਵੀ ਸਾਨੂੰ ਜਿਹੜੀ ਕਲੋਰੋਕੁਈਨ ਦਿੱਤੀ ਜਾਵੇ, ਹਾਈਡਰੋਕਲੋਰੋਕੁਈਨ, ਉਸ ਨੂੰ ਦੇਣ ਤੋਂ ਬਾਅਦ ਜਿਹੜੇ ਯੂਨੀਵਰਸਿਟੀਜ਼ ਦੇ ਸਟੂਡੈਂਟ ਹੈਗੇ ਉਹਨਾਂ 'ਚ ਫਿਲਪੀਨੋ ਮੂਲ ਦੇ ਵੀ, ਕਾਲੇ ਵੀ, ਗੋਰੇ ਵੀ, ਇੰਡੀਅਨ ਵੀ, ਸਾਰੇ ਤਰ੍ਹਾਂ ਦੇ ਵੀ, ਉਹਨਾਂ ਨੇ ਇੱਕ ਜਿਹੜਾ ਆ ਉੱਥੇ ਦਾ ਨੈਸ਼ਨਲ ਐਂਥਮ ਜਿਹੜਾ ਇੰਡੀਆ ਦਾ ਗਾਇਆ। ਸੋ ਉਹ ਜਿਹੜੀ ਆ ਫੇਕ ਜਿਹੜੀ ਉਹਨਾਂ ਨੇ ਸਰਕੂਲੇਟ ਕੀਤੀ, ਜਦ ਕਿ ਕਹਿੰਦੇ ਵੀ ਉਹ ਜਿਹੜੀ ਆ ਇੰਡੀਆ ਦੇ ਨੈਸ਼ਨਲ ਐਂਥਮ ਦੀ ਉਹ ਬਹੁਤ ਪਹਿਲਾਂ ਕਾਫੀ ਸਮਾਂ ਪਹਿਲਾਂ ਜਿਹੜੀ ਆ ਸਟੂਡੈਂਟਸ ਨੇ ਕੋਈ ਕਲਚਰਲ ਪ੍ਰੋਗਰਾਮ ਦੇ ਅੰਡਰ
ਜਿਹੜਾ ਨੈਸ਼ਨਲ ਐਂਥਮ ਗਾਇਆ ਸੀ। ਸੋ ਇਹ ਜਿਹੜਾ ਹੁਣ ਟਵਿੱਟਰ ਵਾਲਿਆਂ ਨੇ ਕਿਹਾ ਵੀ ਜਿਹੜਾ ਮਧੂ ਕੇਸ਼ਵਾਰ ਨਾਮ ਦਾ ਇਹ ਬੰਦਾ ਆ, ਇਹਨੂੰ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਟਵਿੱਟਰ ਦੇ ਉੱਤੇ ਇੱਦਾਂ ਦੀਆਂ ਯੂਟਿਊਬਸ ਜਿਹੜੀਆਂ ਸਰਕੂਲੇਟ ਕੀਤੀਆਂ ਹੈਗੀਆਂ, ਜਿਹੜੀਆਂ ਕਿ ਟੋਟਲੀ ਗਲਤ ਹੈਗੀਆਂ। ਜੀ, ਉੱਧਰ ਹਰਜੋਤ ਸਿੰਘ ਜੀ, NFL ਦਾ ਡਰਾਫਟ ਪਿਕ ਜਿਹੜੇ ਉਹ ਹੋਏ ਸੀਗੇ ਅਤੇ ਜਿਹੜੀਆਂ ਕੰਪਨੀਆਂ ਨੇ ਇਹ ਰਨ ਕੀਤੇ ਸੀਗੇ ਅਤੇ ਉਹਨਾਂ ਨੇ ਕਿਹਾ ਵੀ ਇਸ ਵਾਰ ਰਿਕਾਰਡ ਤੋੜ ਜਿਹੜੇ ਵਿਊਅਰਸ ਆ ਉਹਨਾਂ ਨੇ ਦੇਖਿਆ। ਇੱਕ ਤਾਂ ਸਾਰੇ ਜਾਣੇ ਘਰ ਨੇ, ਹੋਰ ਕੋਈ ਜਿਹੜੀ ਖੇਡਾਂ ਦੀ ਸਰਗਰਮੀ ਕਿਸੇ ਪਾਸੇ ਵੀ ਹੋ ਨਹੀਂ ਸੀ ਰਹੀ, ਸੋ ਲੋਕਾਂ ਨੇ ਘਰੇ ਬਹਿ ਕੇ ਜਿਹੜਾ NFL ਦੀ ਜਿਹੜੀ ਡਰਾਫਟ ਕਵਰੇਜ ਆ ਉਸ ਨੂੰ ਜਿਹੜਾ ਉਹ ਦੇਖਿਆ ਹੈਗਾ ਆ। ਸੋ ਕਹਿੰਦੇ ਵੀ ਪਹਿਲੇ ਸਾਲਾਂ ਦੇ ਨਾਲੋਂ ਕਈ ਮਿਲੀਅਨ ਲੋਕ ਵੱਧ ਜਿਹੜੇ ਆ ਉਹਨਾਂ ਨੇ ਇਸ ਡਰਾਫਟ ਨੂੰ ਦੇਖਿਆ ਅਤੇ ਕਹਿੰਦੇ ਵੀ ਜਿਹੜੀਆਂ ਸਪੋਰਟਸ ਵਾਲੀਆਂ ਵੈਬਸਾਈਟਸ ਆ ਜਾਂ ਜਿਹੜੇ ਚੈਨਲ ਹੈਗੇ ਉਹਨਾਂ ਨੂੰ ਫਾਈਨਲੀ ਕੋਈ ਗੱਲ ਕਰਨ ਦਾ ਮੌਕਾ ਮਿਲਿਆ, ਨਹੀਂ ਤਾਂ ਇਸ ਟਾਈਮ ਉਹਨਾਂ ਦੇ ਲਈ ਕੋਈ ਗੱਲ ਕਰਨ ਦਾ ਜਿਹੜੀ ਕੋਈ ਹੈ ਹੀ ਨਹੀਂ, ਕੋਈ ਸਰਗਰਮੀ ਕਿਸੇ ਪਾਸੇ ਵੀ ਉਹਨਾਂ ਨੂੰ ਨਹੀਂ ਦਿਖ ਰਹੀ ਹੈਗੀ। ਜੀ, ਅਗਲੀ ਖਬਰ ਜਿਹੜੀ ਆ ਮੈਂ ਸਾਂਝੀ ਕਰਨੀ ਹੈ, ਇਹ ਆਪਣੇ ਬਹੁਤ ਸਾਰੇ ਜਿਹੜੇ ਸਰੋਤੇ ਸਮਾਲ ਬਿਜ਼ਨਸ ਵਾਲੇ ਆ ਉਹ ਧਿਆਨ ਨਾਲ ਸੁਣਿਓ। ਕੱਲ੍ਹ ਨੂੰ ਸਵੇਰ ਤੋਂ ਹੀ 7:30 ਵਜੇ ਜਿਹੜਾ ਨਵਾਂ $360 ਬਿਲੀਅਨ ਦੇ ਕਰੀਬ ਜਿਹੜੇ ਸਮਾਲ ਬਿਜ਼ਨਸਿਸ ਨੂੰ ਲੋਨ ਦੇਣ ਦੀ ਗੱਲ ਹੋਈ ਆ, ਨਵਾਂ ਸਟਿਮੂਲਸ ਪੈਕੇਜ ਆਇਆ, ਉਹ ਲੋਨ SBA ਨੇ ਅਪਰੂਵ ਕਰਨੇ ਸ਼ੁਰੂ ਕਰਨੇ ਆ। ਨਵਾਂ ਜਿਹੜਾ ਇੱਕ ਡਾਟਾ ਆਇਆ ਉਹਦੇ ਮੁਤਾਬਕ ਕਹਿੰਦੇ ਵੀ ਜਦੋਂ ਪਿਛਲਾ ਸਟਿਮੂਲਸ ਪੈਕੇਜ $350 ਬਿਲੀਅਨ ਦਾ ਸੀ ਸਮਾਲ ਬਿਜ਼ਨਸਿਸ ਨੂੰ ਪੇਚੈਕ ਪ੍ਰੋਟੈਕਸ਼ਨ ਲੋਨ ਪ੍ਰੋਗਰਾਮ ਦਾ ਸੀਗਾ, ਉਹ ਕਹਿੰਦੇ ਭਈ ਜਾਂ ਤਾਂ ਵੱਡੀਆਂ ਕੰਪਨੀਆਂ ਨੂੰ ਚਲਾ ਗਿਆ, ਈਵਨ ਦੋ ਉਹਨਾਂ ਨੇ ਜਿਹੜੀ ਲਿਮਿਟ 500 ਇੰਪਲਾਈ ਤੋਂ ਘੱਟ ਦੀ ਰੱਖੀ ਹੋ ਸੀ। ਅਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੋਈ ਆ, ਕਹਿੰਦੇ ਭਈ ਇਹ ਉਹਨਾਂ ਸਟੇਟਾਂ ਨੂੰ ਗਿਆ ਜਿੱਥੇ ਰਿਪਬਲਿਕਨਸ ਜਿਹੜੇ ਆ ਮੈਜੋਰਟੀ ਦੇ ਵਿੱਚ ਆ, ਜਾਂ ਰਿਪਬਲਿਕਨਸ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਵੋਟਾਂ ਪਾਈਆਂ ਸੀ। ਸੋ ਉਹਨਾਂ ਦੇ ਵਿੱਚ ਇੱਕ ਸਟੇਟ ਆਇਓਵਾ ਆਈ ਆ, ਇੱਕ ਸਾਊਥ ਡਕੋਟਾ ਆਈ ਆ, ਕੈਲੀਫੋਰਨੀਆ ਅਤੇ ਨਿਊਯਾਰਕ ਅਤੇ ਨਿਊ ਜਰਸੀ, 3 ਸਟੇਟਾਂ 'ਚ ਸਿਰਫ 16% ਜਿਹੜੇ ਸਮਾਲ ਬਿਜ਼ਨਸ ਓਨਰਸ ਆ ਉਹਨਾਂ ਨੂੰ ਜਿਹੜਾ ਆ ਇਹ ਲੋਨ ਮਿਲਿਆ ਹੈਗਾ, ਜਦ ਕਿ ਦੂਜੀਆਂ ਸਟੇਟਾਂ 'ਚ ਕਹਿੰਦੇ 50% ਤੋਂ ਵੀ ਵੱਧ ਲੋਕਾਂ ਨੂੰ ਮਿਲਿਆ। ਅਤੇ ਸਭ ਤੋਂ ਹੈਰਾਨੀ ਦੀ ਗੱਲ ਕਹਿੰਦੇ ਇਹ ਹੋਈ ਆ ਵੀ ਉਹਨਾਂ ਸਟੇਟਾਂ 'ਚ ਲੋਕਡਾਊਨ ਵੀ ਨਹੀਂ ਸੀਗਾ, ਸ਼ੈਲਟਰ ਇਨ ਪਲੇਸ ਵੀ ਨਹੀਂ ਸੀ, ਉਹਨਾਂ ਦੇ ਬਿਜ਼ਨਸ ਵੀ ਇੱਦਾਂ ਹੀ ਚੱਲ ਰਹੇ ਹੈਗੇ ਆ ਉਹਨਾਂ ਸਟੇਟਾਂ ਦੇ ਵਿੱਚ। ਦੇਖ ਲਓ, ਸੋ ਜਿੱਥੇ ਅਸਰ ਹੋਇਆ ਸਭ ਤੋਂ ਜ਼ਿਆਦਾ ਉੱਥੇ ਬਹੁਤ ਘੱਟ ਪੈਸੇ ਗਏ। ਅਤੇ ਅਗਲੀ ਜਿਹੜੀ ਹੁਣ ਪ੍ਰੋਬਲਮ ਆ ਰਹੀ ਆ, ਉਹਨਾਂ ਨੇ ਹੁਣ ਬੈਂਕਾਂ ਦੇ ਉੱਤੇ ਜਿਹੜੀ ਲਿਮਿਟ ਲਾਈ ਆ, ਪਹਿਲਾਂ 10 ਬਿਲੀਅਨ ਸੀ, ਹੁਣ ਸ਼ਾਇਦ ਪਤਾ ਨਹੀਂ 60 ਬਿਲੀਅਨ ਲਾਈ ਆ। ਇੱਕ ਵਾਰੀ ਫੇਰ ਜਿਹੜੇ ਹੁਣ ਆਪਣੇ ਬਿਜ਼ਨਸਮੈਨ ਹੈਗੇ ਆ, ਛੋਟੇ ਬਿਜ਼ਨਸ ਵਾਲੇ ਆ, ਜਿਨ੍ਹਾਂ ਦੇ ਬੈਂਕ ਅਕਾਊਂਟ ਵੱਡੀਆਂ ਬੈਂਕਾਂ ਦੇ ਕੋਲ ਹੈਗੇ ਆ, ਉਹਨਾਂ ਨੂੰ ਫੇਰ ਨਹੀਂ ਲੋਨ ਮਿਲਣੇ, ਕਿਉਂਕਿ ਉਹਨਾਂ ਨੇ ਫੇਰ ਉਹੀ ਵੱਡੀਆਂ ਜਿਹੜੀਆਂ ਕੰਪਨੀਆਂ ਉਹਨਾਂ ਨੂੰ ਦਵਾ ਦੇਣੇ ਆ, ਅਤੇ ਜਾਂ ਉਹ ਨਹੀਂ ਕਹਿ ਦੇਣਾ ਸਾਡੀ ਲਿਮਿਟ ਹੋ ਗਈ ਆ, ਚਾਹੇ ਉਹ ਵੈਲਸ ਫਾਰਗੋ ਆ, ਬੈਂਕ ਆਫ ਅਮਰੀਕਾ ਆ, ਜਾਂ ਚੇਜ਼ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪਲੀਜ਼ ਗੂਗਲ 'ਤੇ ਸਰਚ ਕਰੋ, ਬਹੁਤ ਸਾਰੀਆਂ ਔਨਲਾਈਨ ਜਾਂ ਨਵੀਆਂ ਛੋਟੀਆਂ ਬੈਂਕਾਂ ਜਾਂ ਤੁਹਾਡੇ ਏਰੀਏ ਦੀਆਂ ਕਈ ਕ੍ਰੈਡਿਟ ਯੂਨੀਅਨਸ ਹੈਗੀਆਂ ਆ, ਉਹ ਵੀ ਉਹਨਾਂ ਨੂੰ SBA ਨੇ ਹੁਣ ਅਲਾਓ ਕੀਤਾ ਵੀ ਤੁਸੀਂ ਲੋਨ ਕਰ ਸਕਦੇ ਹੈਗੇ ਆ। ਪਰ ਅਨਫੋਰਚੂਨੇਟ ਪਾਰਟ ਇਹ ਹੈ ਵੀ ਬਹੁਤ ਸਾਰੀਆਂ ਬੈਂਕਾਂ ਇਹ ਕਹਿ ਰਹੀਆਂ ਵੀ ਜੇ ਤੁਹਾਡਾ ਫਰਵਰੀ 2020 ਤੋਂ ਪਹਿਲਾਂ ਦਾ ਲੋਨ ਸਾਡੇ ਕੋਲ ਨਹੀਂ ਸੀ, ਅਕਾਊਂਟ ਨਹੀਂ ਸੀ, ਤਾਂ ਅਸੀਂ ਤੁਹਾਨੂੰ ਇਹ ਜਿਹੜਾ ਲੋਨ ਆ ਅਪਲਾਈ ਨਹੀਂ ਕਰ ਸਕਦੇ। ਪਰ ਸਟਿਲ ਅੱਜ ਦੀ ਡੇਟ 'ਚ ਆਪਾਂ ਕੋਈ ਐਡਵਰਟਾਈਜ਼ ਨਹੀਂ ਕਰਨਾ ਚਾਹੁੰਦੇ। ਕੁਛ ਕੁ ਮੈਂ ਗੂਗਲ 'ਤੇ ਸਰਚ ਕੀਤੇ ਸੀ, ਜਿੱਦਾਂ ਪੇਪਾਲ ਆ, ਪੇਪਾਲ ਤੁਸੀਂ ਗੂਗਲ 'ਤੇ ਸਰਚ ਕਰੋ, ਉਹਨਾਂ ਕੋਲ ਤੁਹਾਡਾ ਕੋਈ ਬੈਂਕ ਅਕਾਊਂਟ ਹੋਣ ਦੀ ਜ਼ਰੂਰਤ ਨਹੀਂ, ਉਹ ਸਟਿਲ ਐਪਲੀਕੇਸ਼ਨਾਂ ਐਕਸੈਪਟ ਕਰ ਰਹੇ ਆ। ਸੋ ਇਹ ਨਵੀਂ ਜਿਹੜੀ ਕੰਪਨੀ ਹੈਗੀ ਆ, ਇੱਦਾਂ ਹੀ ਇੱਕ ਕੈਬੇਜ ਨਾਮ ਦੀ ਕੰਪਨੀ ਹੈਗੀ ਆ ਔਨਲਾਈਨ, ਸੋ ਵੱਖ-ਵੱਖ ਲੈਂਡਰਸ ਨਾਲ ਕੰਮ ਕਰਦੇ, ਉਹ ਵੀ ਜਿਹੜੀਆਂ ਐਪਲੀਕੇਸ਼ਨਾਂ ਐਕਸੈਪਟ ਕਰ ਰਹੇ ਹੈਗੇ ਆ। ਸੋ ਇਹ ਜ਼ਰੂਰ ਤੁਸੀਂ ਧਿਆਨ ਰੱਖ ਲਿਓ। ਪਿਛਲੇ ਦਿਨਾਂ 'ਚ ਮੈਂ ਇਹ ਵੀ ਕਿਹਾ ਸੀ ਵੀ ਤੁਸੀਂ ਵੱਧ ਬੈਂਕਾਂ 'ਚ ਅਪਲਾਈ ਕਰ ਸਕਦੇ ਆ, ਪਰ SBA ਦਾ ਇੱਕ ਆਫਿਸਰ ਕਹਿੰਦਾ ਵੀ ਉਹ ਕਨਫਲਿਕਟਿੰਗ ਹੋ ਸਕਦਾ ਵੀ ਜੇ 2 ਵੱਖ-ਵੱਖ ਬੈਂਕਾਂ ਤੋਂ ਜਿਹੜੀਆਂ ਆ ਤੁਹਾਨੂੰ ਜਿਹੜੀਆਂ ਉਹਨਾਂ ਨੂੰ SBA ਨੂੰ ਐਪਲੀਕੇਸ਼ਨ ਆ ਗਈਆਂ। ਸੋ ਵੱਡੀਆਂ ਬੈਂਕਾਂ ਜਿਹੜੀਆਂ ਆ, ਇੱਕ ਚੇਜ਼ ਦੀ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਉਹਨਾਂ ਨੇ ਅੱਜ ਈਮੇਲ ਕੀਤੀ ਆ ਕਈ ਬਿਜ਼ਨਸਿਸ ਨੂੰ ਵੀ ਜੇ ਸਟਿਲ ਤੁਸੀਂ ਪ੍ਰੋਸੈਸ ਕਰਨਾ ਚਾਹੁੰਦੇ ਆ ਜਾਂ ਨਹੀਂ ਕਰਨਾ ਚਾਹੁੰਦੇ, ਸੋ ਤੁਸੀਂ ਵਿਦਡਰਾ ਵੀ ਕਰ ਸਕਦੇ ਆ ਐਪਲੀਕੇਸ਼ਨ ਜੇ ਤੁਸੀਂ ਕਿਸੇ ਹੋਰ ਬੈਂਕ ਦੇ ਥਰੂ ਅਪਲਾਈ ਕੀਤਾ। ਸੋ ਇਹ ਬੜੇ ਧਿਆਨ ਦੇ ਨਾਲ ਜਿਹੜਾ ਆ ਅਪਲਾਈ ਕਰ ਲਓ, ਚਾਹੇ ਕੋਈ ਵੀ ਜਿਹੜਾ ਬਿਜ਼ਨਸਮੈਨ ਵਾਲਾ ਹੈਗਾ, ਤੁਸੀਂ ਅਪਲਾਈ ਕਰਨ ਦੀ ਕੋਈ ਫੀਸ ਨਹੀਂ ਹੈ, ਹੋਪਫੁਲੀ ਮਿਲ ਜੂਗਾ, ਕਿਉਂਕਿ ਇਸ ਵਾਰੀ ਮੀਡੀਆ ਨੇ ਰੌਲਾ ਬਹੁਤ ਪਾਇਆ ਵੀ ਭਾਈ ਜਿਹੜੀਆਂ ਸਟੇਟਾਂ ਸਭ ਤੋਂ ਜ਼ਿਆਦਾ ਹਿੱਟ ਹੋਈਆਂ, ਨਿਊਯਾਰਕ, ਕੈਲੀਫੋਰਨੀਆ ਅਤੇ ਨਿਊ ਜਰਸੀ, ਉੱਥੇ ਤੁਸੀਂ 16% ਬੰਦਿਆਂ ਨੂੰ ਜਿਹੜਾ ਦੇ ਰਹੇ ਹੈਗੇ SBA ਲੋਨ। ਸੋ ਹੋਪਫੁਲੀ ਇਸ ਵਾਰ ਜਿਹੜਾ ਆ ਜ਼ਿਆਦਾ ਲੋਨ ਇਸ ਸਟੇਟਸ ਨੂੰ ਮਿਲੂਗਾ। ਸੋ ਜਿਨ ਨਹੀਂ ਵੀ ਅਪਲਾਈ ਕੀਤਾ,
ਪਲੀਜ਼ ਤੁਸੀਂ ਆਪਣੀ ਬੈਂਕ ਕੋਲ ਜਾਂ ਜਿਹੜੀ ਗੂਗਲ ਤੇ ਸਰਚ ਕਰ ਲਓ, ਜਿਹੜੀਆਂ ਕੰਪਨੀਆਂ ਲੈ ਰਹੀਆਂ ਐਪਲੀਕੇਸ਼ਨਾਂ ਉੱਥੇ ਅਪਲਾਈ ਕਰ ਸਕਦੇ ਹੋ। ਸੋ ਇੱਥੋਂ ਪਰ ਹਰਜੋਤ ਸਿੰਘ ਜੀ ਇੱਕ ਚੀਜ਼ ਇਸ ਅੰਡਰਲਾਈਨ ਇਫੈਕਟ ਇਹ ਮਿਲਦਾ ਵੀ ਇਹ ਇੱਕ ਹਿਸਾਬ ਦੇ ਨਾਲ ਫਿਰ ਕਰਪਸ਼ਨ ਵਾਲੀ ਗੱਲ ਹੀ ਆ ਵੀ ਜਿਹੜੇ ਉਹਨਾਂ ਦੇ ਚਹੇਤੇ ਨੇ ਉਹ ਸਟੇਟਾਂ ਦੇ ਵਿੱਚ ਹੀ ਉਹਨਾਂ ਨੇ ਪੈਸੇ ਜਿਹੜੇ ਆ ਉਹ ਵੰਡਣ ਦੀ ਕੋਸ਼ਿਸ਼ ਕੀਤੀ, ਤੇ ਜਿਹੜੇ ਉਹਨਾਂ ਦੇ ਵਿਰੋਧੀ ਨੇ, ਵਿਚਾਰਕ ਵਿਰੋਧੀ ਨੇ, ਉਹਨਾਂ ਦੇ ਲੋਕਾਂ ਨੂੰ ਜਿਹੜਾ ਉਹ ਧੱਕੇ ਦੇ ਨਾਲ ਹੀ ਜਿਹੜਾ ਉਹ ਰਗੜ ਛੱਡਿਆ, ਜਦ ਕਿ ਮੋਸਟ ਪਾਪੂਲਸ ਤੇ ਮੋਸਟ ਜ਼ਿਆਦਾ ਬਿਜ਼ਨੈਸਿਸ ਜਿਹੜੇ ਆ ਉਹ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਇੱਥੇ ਹੈਗੇ ਨੇ। ਸੋ ਇਸ ਦਾ ਵੀ ਰੌਲਾ ਵੀ ਜਿਹੜਾ ਉਹ ਜ਼ਰੂਰ ਆਉਣ ਵਾਲੇ ਸਮੇਂ 'ਚ ਇੱਕ ਵਾਰੀ ਸਭ ਕੁਝ ਠੀਕ ਹੋਵੇ ਇਹ ਚੀਜ਼ਾਂ ਨੂੰ ਜਿਹੜਾ ਜ਼ਰੂਰ ਧਿਆਨ ਇਸ ਦੇ ਉੱਤੇ ਰੱਖਣਾ ਚਾਹੀਦਾ ਹੈਗਾ ਵੀ ਕੀ ਕੁਛ ਜਿਹੜਾ ਇਹ ਚੱਲ ਰਿਹਾ ਉੱਧਰ। ਹਰਜੋਤ ਸਿੰਘ ਜੀ, ਕਿਮ ਯੋਂਗ ਉਹਦੇ ਨਾਲ ਜੇ ਚਰਚਾ ਕਰਦੇ ਜਾਈਏ ਤਾਂ ਉਸ ਦੇ ਬਾਰੇ ਬਹੁਤ ਸਾਰੀਆਂ ਵੱਖ-ਵੱਖ ਰਿਪੋਰਟਾਂ ਜਿਹੜੀਆਂ ਉਹ ਆ ਰਹੀਆਂ। ਜਾਪਾਨ ਵਾਲੇ ਕਹਿ ਰਹੇ ਨੇ ਵੀ ਉਹ ਵੈਜੀਟੇਟਿਵ ਸਟੇਟ ਦੇ ਵਿੱਚ ਆ, ਵੀ ਉਹ ਜਿੰਦਾ ਤਾਂ ਹੈਗਾ ਪਰ ਉਸ ਨੂੰ ਧਿਆਨ ਨਹੀਂ, ਸੁੱਧ ਬੁੱਧ ਜਿਹੜੀ ਹੈ ਕਿਸੇ ਤਰੀਕੇ ਦੀ ਨਹੀਂ ਹੈਗੀ। ਕਈ ਜਿਹੜੀਆਂ ਨਿਊਜ਼ ਏਜੰਸੀਆਂ ਨੇ ਤੇ ਇੱਥੋਂ ਤੱਕ ਉਸ ਦੇ ਕਥਿਤ ਤੌਰ ਦੇ ਉੱਤੇ ਮਰਨ ਦੇ ਦਾਅਵੇ ਜਿਹੜੇ ਆ ਉਹ ਪੇਸ਼ ਕਰ ਦਿੱਤੇ। ਉਹਨਾਂ ਦਾ ਜਿਹੜਾ ਗਵਾਂਢੀ ਮੁਲਕ ਸਾਊਥ ਕੋਰੀਆ ਆ, ਉਹਨਾਂ ਨੇ ਇਹ ਆਖਿਆ ਆ ਵੀ ਉਹ ਵੈਲ ਤੇ ਅਲਾਈਵ, ਜਿੰਦਾ ਵੀ ਆ ਤੇ ਠੀਕ ਠਾਕ ਵੀ ਹੈਗਾ ਆ। ਤੇ ਇਹ ਜਿਹੜੀ ਚੀਜ਼ ਆ ਉਹਨਾਂ ਨੇ ਉਹ ਦੱਸੀ ਹੈ। ਜ਼ਿਆਦਾਤਰ ਜਿਹੜੇ ਸਾਊਥ ਕੋਰੀਆ ਵਾਲੇ ਉਹਨਾਂ ਦੀ ਤਿੱਖੀ ਨਜ਼ਰ ਜਿਹੜੀ ਆ ਕਿਮ ਯੋਂਗ ਉਨ ਦੇ ਉੱਤੇ ਹਮੇਸ਼ਾ ਰਹਿੰਦੀ ਆ ਵੀ ਕੀ ਕੁਛ ਜਿਹੜਾ ਉਹ ਚੱਲ ਰਿਹਾ ਹੈਗਾ। ਸਾਊਥ ਕੋਰੀਆ ਦਾ ਜਿਹੜਾ ਇੱਕ ਐਡਵਾਈਜ਼ਰ ਹੈਗਾ ਉਹਨਾਂ ਦੇ ਪ੍ਰੈਜ਼ੀਡੈਂਟ ਨੂੰ, ਉਹਨਾਂ ਨੇ ਫੌਕਸ ਨਿਊਜ਼ ਦੇ ਨਾਲ ਗੱਲਬਾਤ ਕਰਦੇ ਹੋਏ ਇਸ ਚੀਜ਼ ਨੂੰ ਜਿਹੜਾ ਉਹ ਦੱਸਿਆ ਆ। 11 ਅਪ੍ਰੈਲ ਤੋਂ ਬਾਅਦ ਦੇ ਵਿੱਚ ਕਿਮ ਯੋਂਗ ਉਨ ਨੂੰ ਜਿਹੜਾ ਆ ਉਹ ਦੇਖਿਆ ਨਹੀਂ ਗਿਆ ਪਬਲਿਕ ਦੇ ਵਿੱਚ, ਬਾਹਰ ਜਿਹੜਾ ਉਸ ਨੂੰ ਨਹੀਂ ਦੇਖਿਆ ਗਿਆ। ਤੇ ਫਿਰ ਜਿਹੜਾ ਆ ਕਹਿੰਦੇ ਵੀ ਉਸ ਦੇ ਆਪਣੇ ਦਾਦੇ ਦੀ ਜਿਹੜੀ ਸੈਲੀਬ੍ਰੇਸ਼ਨ ਹੁੰਦੀ ਉਸ ਨੂੰ ਆਨਰ ਕਰਨ ਦੀ, ਉਹ ਵੀ ਜਿਹੜੀ ਚੀਜ਼ ਆ ਉਹ ਨਹੀਂ ਸੀ, ਉੱਥੇ ਵੀ ਉਹ ਮੌਜੂਦ ਨਹੀਂ ਸੀਗਾ, ਉਹ ਉੱਥੋਂ ਜਿਹੜਾ ਉਹ ਗਾਇਬ ਰਿਹਾ। ਵਾਸ਼ਿੰਗਟਨ ਪੋਸਟ ਤੇ ਹੋਰ ਕਈ ਯੂਐਸ ਤੇ ਜਿਹੜੀਆਂ ਇੰਟੈਲੀਜੈਂਸ ਅਫੀਸ਼ੀਅਲ ਉਹਨਾਂ ਨੇ ਉਹਦੇ ਮਰਨ ਦੀਆਂ ਜਿਹੜੀਆਂ ਚਰਚਾਵਾਂ ਕੀਤੀਆਂ ਸੀਗੀਆਂ, ਪਰ ਸਾਊਥ ਕੋਰੀਆ ਦਾ ਪ੍ਰੈਜ਼ੀਡੈਂਟ ਦੇ ਐਡਵਾਈਜ਼ਰ ਨੇ ਹੁਣ ਦਾਅਵਾ ਕੀਤਾ ਆ ਵੀ ਉਹ ਠੀਕ ਵੀ ਆ ਤੇ ਤੰਦਰੁਸਤ ਵੀ ਹੈਗਾ ਆ। ਸੋ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਪਤਾ ਲੱਗੂਗਾ। ਕਈ ਤਾਂ ਹਰਜੋਤ ਸਿੰਘ ਜੀ ਹੱਸ ਕੇ ਇਹ ਵੀ ਕਹਿ ਰਹੇ ਸੀ ਵੀ ਕਿਮ ਯੋਂਗ ਉਨ ਇੱਦਾਂ ਦਾ ਬੰਦਾ ਹੈ, ਉਹਨੇ ਜਾਣਬੁੱਝ ਕੇ ਆਪਣੀ ਮਰਨ ਵਾਲੀ ਖਬਰ ਜਿਹੜੀ ਉਹ ਛਾਇਆ ਕੀਤੀ ਹੋਊਗੀ। ਇਹ ਦੇਖਣ ਦੇ ਲਈ ਵੀ ਕਿਹੜੇ ਲੋਕ ਖੁਸ਼ ਹੁੰਦੇ ਆ ਤੇ ਬਾਅਦ 'ਚ ਉਹਨਾਂ ਨੂੰ ਬਾਅਦ 'ਚ ਇਹ ਪਤਾ ਲੱਗੇ ਵੀ ਉਹ ਉਹਨਾਂ ਨੂੰ ਚਿਖਾ ਹੀ ਦੇਵੇ। ਸੋ ਇੱਦਾਂ ਦਾ ਬੰਦਾ ਵੀ ਉਹ ਕਹਿੰਦੇ ਵੀ ਹੋ ਸਕਦਾ ਆ ਵੀ ਹੂ ਨੋਜ਼ ਵੀ ਉਹਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਹੈਗਾ। ਅਗਲੀ ਖਬਰ ਜਿਹੜੀ ਮੈਂ ਸਾਂਝੀ ਕਰਨੀ ਆ, ਆਪਾਂ ਜਦੋਂ SBA ਨੇ ਜਿਹੜਾ ਇੱਕ $10,000 ਗ੍ਰਾਂਟ ਵਾਲਾ ਜਿਹੜਾ ਸੀਗਾ ਲੋਨ ਨਹੀਂ, ਐਕਚੁਅਲੀ ਉਹ ਪੈਸੇ ਵਾਪਸ ਨਹੀਂ ਕਰਨੇ ਸੀ, ਗ੍ਰਾਂਟ ਹੀ ਸੀ, ਉਹ ਸ਼ੁਰੂ ਕੀਤਾ ਸੀ। ਬਹੁਤ ਸਾਰੇ ਆਪਣੇ ਜਿਹੜੇ ਸਮਾਲ ਬਿਜ਼ਨੈਸਿਸ ਆ ਉਹਨਾਂ ਨੇ ਅਪਲਾਈ ਕੀਤਾ ਸੀ। ਕੀ ਹੋਇਆ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਅਪਲਾਈ ਕੀਤਾ ਤੇ ਉਹ ਗਵਰਨਮੈਂਟ ਨੇ ਇਹ ਸੋਚਿਆ ਵੀ ਹੁਣ ਸਾਡੇ ਕੋਲ ਇੰਨੇ ਪੈਸੇ ਨਹੀਂ। ਫਿਰ ਉਹਨਾਂ ਨੇ ਇਹ ਆਈਡੀਆ ਲਾਇਆ ਵੀ ਅਸੀਂ ਪਰ ਇੰਪਲਾਈ $1,000 ਦੇਵਾਂਗੇ। ਜੇ ਇੱਕ ਛੋਟੇ ਬਿਜ਼ਨਸ ਦੇ ਕੋਲ 6 ਇੰਪਲਾਈ ਆ ਤੇ ਉਹਨੂੰ $6,000 ਦੇਵਾਂਗੇ, ਮੈਕਸੀਮਮ ਜਿਹੜਾ ਆ ਉਹ $10,000 ਦੇਣਗੇ। ਸੋ ਚਾਹੇ ਤੁਹਾਡੇ ਕੋਲ 100 ਇੰਪਲਾਈ ਆ ਜਾਂ 1000 ਆ, ਸਿਰਫ $10,000 ਹੀ ਮਿਲ ਸਕਦਾ ਹੈਗਾ। ਸੋ ਕਈ ਆਪਣੇ ਸਰੋਤਿਆਂ ਨੂੰ ਉਹ ਪੈਸੇ ਮਿਲੇ ਵੀ ਹੈਗੇ, ਜਿਹੜਾ ਉਹ ਟੋਟਲੀ ਫ੍ਰੀ ਮਨੀ ਸੀ, ਉਹ ਕੋਈ ਰਿਟਰਨ ਨਹੀਂ ਕਰਨਾ ਸੀ। ਪਰ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਆ ਉਹਨਾਂ ਦੀ ਕੰਪਲੇਨ ਵੀ ਸੀ, ਭਾਜੀ ਅਸੀਂ ਅਪਲਾਈ ਕੀਤਾ ਸਾਨੂੰ ਮਿਲਿਆ ਨਹੀਂ ਹੈਗਾ। ਉਹਦਾ ਰੀਜ਼ਨ ਕੀ ਸੀ, ਉਹ ਜਿਹੜੇ 1099 ਵਾਲੇ ਇੰਪਲਾਈ ਸੀ, ਜਿਹੜੇ ਇੰਡੀਪੈਂਡੈਂਟ ਆਪਰੇਟਰ ਸੀ, ਇੰਡੀਪੈਂਡੈਂਟ ਕੰਟਰੈਕਟਰ ਸੀ। ਸੋ ਹੁਣ ਇੱਕ ਜਿਹੜਾ ਆ ਕੇਅਰਸ ਐਕਟ ਜਿਹੜਾ ਆ ਨਵਾਂ ਮਾਰਚ 27 2020 ਨੂੰ ਪਾਸ ਹੋਇਆ US ਦੇ ਵਿੱਚ, ਉਹਦੇ ਮੁਤਾਬਕ ਜਿਹੜੇ ਇੰਡੀਪੈਂਡੈਂਟ ਕੰਟਰੈਕਟਰਸ ਆ, ਜਿਹੜੇ 1099 ਤੇ ਹੈਗੇ ਆ, ਗਿਗ ਵਰਕਰਸ ਆ, ਚਾਹੇ ਊਬਰ ਆ, ਲਿਫਟ ਆ ਜਾਂ ਕੁਛ ਵੀ, ਫ੍ਰੀਲਾਂਸਰਸ ਹੈਗੇ ਆ, ਜਿਹੜੇ ਕਰੋਨਾ ਵਾਇਰਸ ਨਾਲ ਅਫੈਕਟਡ ਹੋਏ, ਉਹਨਾਂ ਨੂੰ ਕਹਿੰਦੇ $1,000 ਹੁਣ ਮਿਲ ਸਕਦਾ ਹੈਗਾ। ਉਹ ਜਿਨ੍ਹਾਂ ਨੇ ਉਹਦਾ ਅਪਲਾਈ ਕੀਤਾ ਆ ਹੋਪਫੁਲੀ ਉਹਨਾਂ ਨੂੰ ਮਿਲ ਜਾਊਗਾ। ਨਹੀਂ ਤਾਂ ਤੁਸੀਂ ਨਵੀਂ ਐਪਲੀਕੇਸ਼ਨ, ਮੈਂ ਟਰਾਈ ਕਰਦਾ ਸੀ SBA ਤੇ ਮੈਨੂੰ ਨਹੀਂ ਲੱਭੀ, ਪਰ ਤੁਸੀਂ ਸਰਚ ਕਰ ਸਕਦੇ ਹੋ, ਹੋਪਫੁਲੀ ਕੱਲ੍ਹ ਨੂੰ ਉਹ ਜੇ ਅਪਲੋਡ ਕਰ ਦੇਣ, ਕਿਉਂਕਿ ਜਿਹੜਾ ਨਵਾਂ ਉਹਦੇ ਤੇ ਨਾ SBA ਨੇ ਸਸਪੈਂਸ਼ਨ ਲਾਤੀ ਸੀ। ਸਿਰਫ $10 ਬਿਲੀਅਨ ਹੀ ਜਿਹੜਾ ਆ ਉਸ ਜਿਹੜਾ ਆ ਇਕਨੋਮਿਕ ਇੰਜਰੀ ਡਿਜ਼ਾਸਟਰ ਰਿਕਵਰੀ ਲੋਨ ਉਹਨੂੰ ਕਹਿੰਦੇ ਆ EIDL, ਉਹਦੇ ਲਈ ਰੱਖਿਆ ਸੀ ਤੇ ਉਹ ਸਾਰਾ ਯੂਜ਼ ਹੋ ਗਿਆ ਸੀ। ਹੁਣ ਫਿਰ SBA ਨੇ ਉਹ ਸਸਪੈਂਸ਼ਨ ਚੱਕਤੀ ਆ ਅਪ੍ਰੈਲ 23 ਨੂੰ ਤੇ $60 ਬਿਲੀਅਨ ਉਹਦੇ ਲਈ ਰੱਖਿਆ ਹੈਗਾ ਗ੍ਰਾਂਟਸ ਦੇ ਲਈ। ਸੋ ਉਹਦੇ ਵਿੱਚ ਚਾਹੇ ਤੁਸੀਂ ਸੋਲ ਪ੍ਰੋਪਰੀਟਾਇਰਸ਼ਿਪ ਹੈਗੀ ਤੁਹਾਡੇ ਕੋਲ, ਕੋਈ ਇੰਪਲਾਈ ਨਹੀਂ, ਤੁਸੀਂ ਇਕੱਲੇ ਇੰਪਲਾਈ ਸੀ, ਇੰਡੀਪੈਂਡੈਂਟ ਕੰਟਰੈਕਟਰ ਹੈਗੇ ਆ, ਫ੍ਰੀਲਾਂਸਰਸ ਹੈਗੇ ਆ, ਗਿਗ ਵਰਕਰਸ ਹੈਗੇ ਆ, ਐਜ਼ ਆਫ ਜੂਨ 31 2020 ਤੋਂ ਪਹਿਲਾਂ ਜੇ ਤੁਹਾਡਾ ਬਿਜ਼ਨਸ ਸੀ ਤਾਂ ਹੋਪਫੁਲੀ ਤੁਹਾਨੂੰ ਉਹ $1,000 ਦੀ ਜਿਹੜੀ ਗ੍ਰਾਂਟ ਉਹ ਮਿਲ ਸਕਦੀ ਆ। ਸੋ ਜਿਨ੍ਹਾਂ ਨੇ ਅਪਲਾਈ ਕੀਤਾ ਆ ਉਹ ਹੋਪਫੁਲੀ ਉਹਨਾਂ ਨੂੰ ਇਹ ਮਿਲ ਜਾਊਗਾ, ਤੇ ਜਿਨ੍ਹਾਂ ਨੇ ਨਹੀਂ ਅਪਲਾਈ ਕੀਤਾ ਉਹ ਤੁਸੀਂ sva.gov
ਪਲੀਜ਼ ਸਾਡੇ ਆਫਿਸ ਨਾ ਕਾਲ ਕਰਿਓ, ਅਸੀਂ ਇਹ ਖਬਰਾਂ ਹੀ ਸਾਂਝੀਆਂ ਕਰ ਰਹੇ ਹਾਂ। ਫਿਰ ਸਾਨੂੰ ਕਾਲਾਂ ਬਹੁਤ ਆਉਂਦੀਆਂ ਵੀ ਕਿੱਥੇ ਅਪਲਾਈ ਕਰਨਾ, ਕੀ ਆ ਜੀ, ਕਿੱਦਾਂ ਆ। www.sba.gov ਉੱਥੇ ਜਾ ਕੇ ਤੁਸੀਂ ਫਾਰਮ ਲੱਭ ਸਕਦੇ ਆ। ਤੇ ਜੇ ਕੋਈ ਮਿਸ ਕਰ ਜਾਊਗਾ, ਫੇਸਬੁੱਕ ਦੇ ਉੱਤੇ ਆਪਣਾ ਜਿਹੜਾ ਇਹ ਪ੍ਰੋਗਰਾਮ ਲਾਈਵ ਪਿਆ ਹੁੰਦਾ, ਦੁਬਾਰਾ ਕੀ ਸੁਣ ਕੇ ਤੇ ਫਿਰ ਤੁਸੀਂ ਜਿਹੜਾ ਆ ਇਹਨੂੰ ਅਪਲਾਈ ਕਰ ਸਕਦੇ ਹੈਗੇ ਆ। ਜੀ ਬਿਲਕੁਲ। ਅਤੇ ਹਰਜੋਤ ਸਿੰਘ ਜੀ ਜ਼ਰੂਰ ਦੱਸੇ ਜਾਈਏ, ਪੰਜਾਬੀ ਰੇਡੀਓ USA ਦੇ ਨਾਲ ਜੇ ਤੁਸੀਂ ਇੱਦਾਂ ਹੀ ਜੁੜੇ ਰਹਿਣਾ ਚਾਹੁੰਦੇ ਆ, ਸਾਰੇ ਹੀ ਪ੍ਰੋਗਰਾਮਾਂ ਨੂੰ ਤੁਸੀਂ ਸੁਣਨਾ ਚਾਹੁੰਦੇ ਆ, ਵੱਖ-ਵੱਖ ਸਾਧਨ ਹੈਗੇ ਨੇ ਤੇ ਵਾਈਫਾਈ ਵਾਲੇ ਇੰਟਰਨੈਟ ਰੇਡੀਓ ਸੈਟਸ ਪੰਜਾਬੀ ਰੇਡੀਓ USA ਦੇ ਇਸ ਟਾਈਮ ਮੌਜੂਦ ਨੇ। ਤੁਸੀਂ ਇੱਥੇ ਕਾਲ ਕਰਕੇ, ਸਟੂਡੀਓ 'ਚ ਕਾਲ ਕਰਕੇ ਉਹਨਾਂ ਨੂੰ ਆਰਡਰ ਕਰ ਸਕਦੇ ਹੋ ਬੜੀ ਹੀ ਵਾਜਿਬ ਕੀਮਤਾਂ ਦੇ ਉੱਤੇ। ਦੁਨੀਆ ਦੇ ਵਿੱਚ ਜਿੱਥੇ ਵੀ ਵਾਈਫਾਈ ਚੱਲਦਾ ਉਸ ਦੇ ਨਾਲ ਕਨੈਕਟ ਕਰਕੇ ਤੁਸੀਂ ਉਸ ਨੂੰ ਜਿਹੜਾ ਉਸ ਦੇ ਨਾਲ ਪੰਜਾਬੀ ਰੇਡੀਓ USA ਦੇ ਨਾਲ ਜੁੜ ਸਕਦੇ ਆ। ਵਾਈਫਾਈ ਦਾ ਇੰਟਰਨੈਟ ਰੇਡੀਓ ਸੈੱਟ ਆਰਡਰ ਕਰਨ ਦੇ ਲਈ ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ। ਬਿਲਕੁਲ, ਜੇ ਤੁਸੀਂ ਸਾਡੇ ਨਾਲ ਜੁੜੇ ਹੋਏ ਆ, ਤੁਹਾਨੂੰ ਪਸੰਦ ਆ, ਕਿਉਂਕਿ ਇਹ ਆ ਵੀ ਆਪਣਾ 24 ਆਵਰ ਰੇਡੀਓ ਸਟੇਸ਼ਨ ਆ। ਵੱਖ-ਵੱਖ ਟਾਈਮ ਦੇ ਉੱਤੇ ਵੱਖ-ਵੱਖ ਪ੍ਰੋਗਰਾਮ, ਬਹੁਤ ਵਧੀਆ ਪ੍ਰੋਗਰਾਮ ਆਉਂਦੇ, ਜਿਹੜੇ ਸੁਣਦੇ ਉਹਨਾਂ ਨੂੰ ਪਤਾ ਹੀ ਆ। ਜੇ ਤੁਹਾਡਾ ਦੋਸਤ ਮਿੱਤਰ, ਕੋਈ ਰਿਸ਼ਤੇਦਾਰ, ਜੇ ਤੁਸੀਂ ਚਾਹੁੰਦੇ ਆ ਵੀ ਹਾਂ ਉਹ ਵੀ ਇਹ ਪ੍ਰੋਗਰਾਮ ਸੁਣ, ਤੇ ਤੁਸੀਂ ਉਹਨਾਂ ਨੂੰ ਗਿਫਟ ਵੀ ਕਰ ਸਕਦੇ ਆ। ਸਾਨੂੰ ਕਾਲ ਕਰਕੇ ਸਾਤੋਂ ਜਿਹੜਾ ਆ ਅਸੀਂ ਉਹਨਾਂ ਨੂੰ ਸ਼ਿਪ ਕਰ ਦਾਂਗੇ। ਸੋ ਸ਼ਿਪ ਕਰਨ ਦਾ ਆਪਾਂ ਪ੍ਰਬੰਧ ਕਰ ਲਿਆ ਤੇ ਸਾਡੇ ਕੋਲ ਸ਼ਿਪਮੈਂਟ ਨਵੀਂ ਜਿਹੜੀ ਆ ਇੰਟਰਨੈਟ ਰੇਡੀਓਜ਼ ਦੀ ਆ ਗਈ ਆ। ਬਹੁਤ ਸਾਰੀ ਮੰਗ ਸੀ, ਪਿਛਲੀ ਵਾਰੀ ਖਤਮ ਹੋ ਗਏ ਸੀ। ਸੋ ਹੁਣ ਕਾਫੀ ਲੰਮੇ ਸਮੇਂ ਬਾਅਦ ਆਏ ਆ ਤੇ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ ਦੇ ਵਿੱਚ ਤੁਸੀਂ ਕਾਲ ਕਰਕੇ ਆਪਣਾ ਬੁੱਕ ਕਰਵਾ ਸਕਦੇ ਆ, ਮੇਲ ਕਰਵਾ ਸਕਦੇ ਆ, ਜਾਂ ਇੱਥੋਂ ਜੇ ਕੋਈ ਬੇ ਏਰੀਏ 'ਚ ਆਉਂਦਾ ਆ ਇੱਥੋਂ ਚੱਕ ਕੇ ਲਿਜਾ ਸਕਦੇ ਆ। ਫ੍ਰਿਜ਼ਨੋ ਵਾਲੇ ਸਟੂਡੀਓ 'ਚ ਵੀ ਹੈਗੇ ਆ, ਸੈਕਰਾਮੈਂਟੋ ਏਰੀਏ 'ਚ ਵੀ ਸਾਡੇ ਰੇਡੀਓ ਸੈਟਸ ਪਏ ਆ। ਜੇ ਕਿਸੇ ਨੇ ਉੱਥੋਂ ਚੱਕਣੇ ਹੋਏ ਤਾਂ ਉੱਥੋਂ ਵੀ ਆਪਾਂ ਤੁਹਾਨੂੰ ਚੁਕਵਾ ਸਕਦੇ ਆ ਜੀ। ਤੇ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਇੱਥੇ ਹੀ ਜਿਹੜਾ ਉਹ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਹੁਣ ਸਵੇਰ ਦੇ ਅਪਡੇਟ ਅਮਰੀਕਾ ਦੇ ਵਿੱਚ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਰੱਬ ਰਾਖਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਕਵਰਡ ਕੈਲੀਫੋਰਨੀਆ ਦੇ ਦੁਆਰਾ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੀ ਤਰੀਕ ਨੂੰ ਅੱਗੇ ਕੀਤਾ ਗਿਆ ਹੈ। ਇਸ ਮੌਕੇ ਦਾ ਫਾਇਦਾ ਉਠਾਓ ਤੇ ਅੱਜ ਹੀ ਆਪਣੀ ਹੈਲਥ ਇੰਸ਼ੋਰੈਂਸ ਲਓ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਇਸ ਸਾਲ ਹੈਲਥ ਇੰਸ਼ੋਰੈਂਸ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਕਾਫੀ ਭਾਰੀ ਜੁਰਮਾਨਾ ਪਾਇਆ ਜਾਵੇਗਾ। ਜੁਰਮਾਨੇ ਤੋਂ ਬਚਣ ਲਈ, ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਧਿਆਨ ਰੱਖਣ ਲਈ ਅੱਜ ਹੀ ਕਵਰਡ ਕੈਲੀਫੋਰਨੀਆ ਦੇ ਦੁਆਰਾ ਹੈਲਥ ਇੰਸ਼ੋਰੈਂਸ ਲਓ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨਦਾਰ ਆ। ਬਸ ਜੀ, ਕੱਲ ਹੀ ਸੈਲਮਾ ਟਰੱਕ ਐਂਡ ਟ੍ਰੇਲਰ ਸੇਲਜ਼ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ। ਉਹਨਾਂ ਨੇ ਇੰਨੀ ਵਧੀਆ ਡੀਲ ਦਿੱਤੀ, ਮੇਰੇ ਕੋਲੋਂ ਨਾ ਹੀ ਨਹੀਂ ਹੋਈ। ਤੁਹਾਡੇ ਪੁਰਾਣੇ ਟਰੱਕ ਦਾ ਕੀ ਬਣਿਆ? ਉਹਨੂੰ ਤਾਂ ਮੈਂ ਵਧੀਆ ਕੀਮਤ ਤੇ ਟ੍ਰੇਡ ਕਰ ਲਿਆ। ਮੈਂ ਵੀ ਨਵਾਂ ਟਰੱਕ ਲੈਣ ਬਾਰੇ ਸੋਚ ਰਿਹਾ ਆ। ਜਦੋਂ ਦੀਆਂ ELDਆਂ ਲੱਗੀਆਂ ਆ, ਡਰਾਈਵਰਾਂ ਦੀ ਤੇ ਕਮਾਈ ਨਹੀਂ ਹੁੰਦੀ। ਫੇਰ ਤਾਂ ਤੂੰ ਇਹਨਾਂ ਕੋਲ ਹੀ ਜਾ। ਇਹਨਾਂ ਕੋਲ ਟਰੱਕ ਐਂਡ ਟ੍ਰੇਲਰਸ ਦੀ ਬਹੁਤ ਵੱਡੀ ਇਨਵੈਂਟਰੀ ਆ ਤੇ